ਕਾਲ ਕਰਨ ਦਿਆ ਵਾ ਮਾਨੀ ਇਹਨਾਂ ਕੋਲ ਬਿਠਾ ਇੱਥੇ ਆ ਰਿਹਾ ਹਾਂ ਉਹ ਕਾਲ ਕਰਨ ਦਿਆ ਮਾਨੀ ਆ ਰਿਹਾ ਉਹ ਜਿਹੜਾ ਮੁੰਡਾ ਆਪਣੇ ਨਾਲ ਦਾ ਤੇ ਬੈਠੇ ਕੋਈ ਮਸਲਾ ਹੀ ਨਹੀਂ ਉਹ ਉਧਰ ਨੰਬਰ ਗਿਆ ਦੁਨੀਆ ਭਰ ਦੇ ਵਿੱਚ ਪੰਜਾਬੀ ਸੁਣਨ ਵਾਲੇ ਪੰਜਾਬੀ ਬੋਲਣ ਵਾਲੇ ਛੋਟੇ ਵੱਡੇ ਜਵਾਨ ਨਿੱਕੇ ਬਾਲ ਬਾਬੇ ਬਜ਼ੁਰਗਾਂ ਨੂੰ ਮੇਰਾ ਮੁਹੱਬਤ ਭਰਾ ਸਲਾਮ। ਜੀ ਰਹੋ, ਹੱਸਦੇ ਵਸਦੇ ਖੁਸ਼ ਰਹੋ।
पंजाब दी धरती नाल प्यार करने वाले हो, सदा शाद आबाद रहो, साड़ी ये दुआ है। मैं तेरे नाल दिलों ठीक हाँ, मैं तेरे नाल दिलों ठीक हाँ, ये गल मेरी अल्लाह जान दे, मैं तेरे नाल दिलों ठीक हाँ, मैं तेरे नाल दिलों ठीक हाँ, ये गल मेरी अल्लाह जान दे, मैं तेरे नाल दिलों ठीक हाँ, मैं राह तेरे साफ करा, मैं राह तेरे साफ करा, मैं राह तेरे साफ करा, ते पूरा महला जान दे, मैं तेरे नाल दिलों ठीक हाँ। दिल के मामूलात से वो अनजान तो न था, इस घर का वो फर्द था, मेहमान तो न था, दिल के मामूलात से वो अनजान तो न था, थी जिनके दम से रौनके वो शहरों में जा बसे, थी जिनके दम से रौनके वो शहरों में जा बसे, वरना हमारा गाँव वीरान तो न था, बाहों में जब लिया उसे वो नादान था जरूर, जब छोड़ के चला गया वो अनजान तो न था, दिल के मामूलात से वो अनजान तो न था,
रस्मन ही पूछ लेता फारूक वो दिल का हाल, इसमें उसकी जात का नुकसान तो न था, दिल के मुआमलात से वो अनजान तो न था, इस घर का वो फर्द था, मेहमान तो न था, दिल के मुआमलात से वो अनजान तो न था। मैं कर चक्कर लाऊंगा की बने तेरा तो सवेरे फोन कर शामी फोन करियो ना सवेरे प्रोग्राम बना लियो और कहना पंजे दो देखने कुछ नहीं होना 24 ਤਰੀਕ ਨੂੰ ਕੁਛ ਨਹੀਂ ਤਰੀਕ ਮਿਲੇਗੀ ਪਹਿਲੀ ਤਰੀਕ ਆ ਜਦੋਂ ਮੈਂ ਬਿਆਨ ਸਮਾਨ ਦੇ ਬਹਿਸ ਹੋਈ ਹੈ ਮੇਰੇ ਵਕੀਲ ਨੇ ਵਿਆਹ ਤੋਂ ਮੈਨੂੰ ਸਮਾਨ ਦੇ ਬਹਿਸ ਕੀਤੀ ਹੈ ਉਸ ਤੋਂ ਬਾਅਦ ਮੈਂ ਗਿਆ ਵਾਂ ਤੇ ਉਹਨੇ ਕਿਹਾ ਤੇਰਾ ਵਕੀਲ ਕਹਿੰਦੇ ਕਿ ਵਕੀਲ ਹਾਈ ਕੋਰਟ ਉਹਨੇ ਕਿਹਾ ਤਰੀਕ ਦੇ ਮੈਂ ਤਰੀਕ ਦੇ ਦਿੱਤੀ ਮੈਨੂੰ ਉਸ ਤੋਂ ਬਾਅਦ ਜਦੋਂ ਮੈਂ 12ਵੇਂ ਮਹੀਨੇ ਦੀ 15 ਤਰੀਕ ਸੀ 12ਵੇਂ 15 ਤਰੀਕ ਗਿਆ ਉਹਨੇ ਕਿਹਾ ਉਹਨੇ ਵਕੀਲ ਦਾ ਨੇ ਪੁੱਛਿਆ ਉਹਦਾ ਖਰਚਾ ਮੈਂ ਕਿਹਾ ਖਰਚਾ ਨਹੀਂ ਹੈ ਉਹਨੇ ਫਿਰ ਮੈਨੂੰ ਤਰੀਕ ਦੇ ਦਿੱਤੀ ਜੇ ਇੱਕ ਤਰੀਕ ਮਿਲੀ ਹੈ ਖਰਚੇ ਦੀ ਫਿਰ ਬੰਦਾ ਇੱਕ ਬਾਹਰ ਆਇਆ ਦਾੜੀ ਵਾਲਾ ਮੌਲਵੀ ਜਸ ਤੇਰਾ ਤੈਨੂੰ ਨੇ ਖਰਚਾ ਡਿਗਰੀ ਕੀਤਾ ਪੂਰੀ ਕਾਪੀ ਲਈ ਆ ਨਹੀਂ ਤੇ ਫਿਰ ਤੂੰ ਪਾਗਲ ਹੈ ਯਾਰ ਤੂੰ ਕਿਉਂ ਨਹੀਂ ਲਈ ਤੂੰ ਕਹੀ ਜਿਹੜਾ ਤੁਸੀਂ ਆਰਡਰ ਕੀਤਾ ਖਰਚਾ ਦੀ ਕਾਪੀ ਤੇ ਮੰਨ ਦਿਓ ਉਹਦੀ ਕਾਪੀ ਤੇ ਹੋਏਗੀ ਤੂੰ ਕਿਸੇ ਨਾਲ ਗੱਲ ਕਰੇਗਾ ਸਹੀ ਗੱਲ ਤੂੰ ਪੈਸੇ ਦਿੰਦਾ ਰਿਹਾ ਵਕੀਲ ਪੂਰੀ ਖਾਂਦਾ ਰਿਹਾ ਤੇ ਉਹਨੇ ਮੇਰਾ ਭਰਾ ਬਾਬੇ ਉਹ ਬਾਬੇ ਨਹੀਂ ਹੈਗੇ ਇਹ ਉਹ ਬਾਬੇ ਨੇ ਇਹ ਤੇ ਹੈਗੇ ਝੁੱਲੀ ਚੁੱਕ ਬਾਬੇ ਦਿਹਾੜੀ ਲਾਉਣ ਵਾਲੇ ਹਾਂ ਚਲੋ ਅਸੀਂ ਤਾਂ ਅੱਲਾਹ ਪਾਕ ਦੇ ਯਕੀਨ ਰੱਖਿਆ ਉਹਨੇ ਬੰਦੇ ਨੇ ਸਾਨੂੰ ਕਿਹਾ ਸੀ ਚਲ ਪੈਸਿਆਂ ਦੀ ਕਿਹੜੀ ਗੱਲ ਆ ਯਾਰ ਉਹ ਕਿਹੜਾ ਕੋਲ ਹੈਗੇ ਕਿਸੇ ਕੋ ਫੜ ਤੜ ਕੇ ਕੀਤੇ ਸੀ ਫਿਰ ਉਹਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਯਾਰ ਇੱਕ ਬੰਦੇ ਕੋਲ ਹੈ ਨਹੀਂ ਉਸ ਕੋਲ ਫੜ ਕੇ ਦੇ ਰਿਹਾ ਵਾ ਕਿਸੇ ਕੋ ਫੜ ਕੇ ਉਹਦੇ ਸਾਹਮਣੇ ਫਿਰ ਫੜ ਕੇ ਦਿੱਤੇ ਨੇ 10 ਘਰ ਫਿਰ ਕੇ ਫੇਰ ਲੱਭੇ ਨੇ ਪੈਸੇ 20,000 ਰੁਪਏ ਇਕੱਠਾ ਕਰਨਾ ਕਿਹੜਾ ਸੌਖਾ ਪਿਆ ਦੌੜ ਦੇ ਵਿੱਚ ਔਰ ਫਿਰ ਇਕੱਠਾ ਕੀਤਾ ਲੱਭਾ ਵੀ ਹੈ ਜਿੱਤਾ ਵੀ ਉਹਨੂੰ ਕਾਲਾ ਫੜ ਯਾਰ ਕਰਦੇ ਬਾਬਾ ਕੀ ਕਹਿੰਦਾ ਮੇਰੇ ਕੋਲ ਕੀ ਆ ਕਿਹੜਾ ਇਲਮ ਆ ਪਾਪਾ ਕਹਿੰਦਾ ਮੈਂ ਸ਼ਾਮਾਨ ਹੈ ਬੱਕਲ ਤੇ ਮੈਂ ਅੱਜ ਚਾਹ ਮੈਨੂੰ ਮਿਲਾਣਾ ਜ਼ਰੂਰੀ ਇੱਥੇ ਬੁਲਾਵਾਂਗਾ ਚਾਹ ਪਿਲਾਵਾਂ ਫਿਰ ਉਹਨਾਂ ਨਾਲ ਗੱਲਾਂ ਕਰਾਂਗਾ ਹਾਂ ਪਤਾ ਲੱਗੇਗਾ ਵੀ ਤੇਰੇ ਕੋਲ ਇਲਮ ਹੈ ਕਿ ਸਾਡੇ ਕੋਲ ਇਲਮ ਹੈ ਮਤਲਬ ਸਭ ਗੱਲ ਪਤਾ ਕੀ ਹੈ ਮੈਂ ਵਾ ਕੱਲਾ ਮਾਪਿਆਂ ਦਾ ਪੁੱਤ ਉਹ ਯਾਰ ਮੈਂ ਵੀ ਕੱਲਾ ਵਾਂ ਮੈਂ ਦੱਸਣਾ ਨਾ ਅੰਮੀ ਅੱਬੂ ਬੜੇ ਰਹੇ ਨੇ ਮੈਂ ਵਾ ਉਹ ਸਾਨੂੰ ਜਿੱਧਰ ਕਰਾ ਦੇ ਉਧਰ ਤੁਰ ਪੈਂਦੇ ਯਾਰ ਮੈਂ ਵੀ ਕੱਲਾ ਮੇਰਾ ਭਰਾ ਮੈਂ ਪੂਰਾ ਮਹੱਲਾ ਮਗਰ ਪੂਰੇ ਯੂਨੀਕੋਸਲ ਮਗਰ ਤੁਰੀ ਹੋਈ ਆ ਮੈਂ ਕੌਂਸਲ ਰਿਹਾ ਜਿੱਤਿਆ ਉੱਥੋਂ ਕੱਲਾ ਘਰ ਹੈ ਮੇਰਾ ਉੱਥੇ ਕਿਹੜੀ ਜਗ੍ਹਾ ਘਰ ਆਪਣਾ ਆ ਝਾਲ ਤੇ ਪੁਲ ਦੇ ਇਸ ਪਾਸੇ ਸਟੇਸ਼ਨ ਤੇ ਕੱਲਾ ਘਰ ਹੈ ਮੇਰਾ ਤੇ ਮੈਂ ਕੱਲੇ ਘਰ ਹੋ ਕੇ ਇਲੈਕਸ਼ਨ ਜਿੱਤਿਆ ਵਾ ਕੀ ਹਾਲ ਬਾਤ ਫਿਰ ਚੰਗੇ ਚੰਗੇ ਬੰਦੇ ਮੇਰੇ ਕੋਲ ਆ ਕੇ ਗੱਲ ਪੁੱਛਦੇ ਮਸ਼ਵਰਾ ਕਰਦੇ ਨੇ ਕਿ ਯਾਰ ਮੈਂ ਜਾਓ ਇੱਕ ਦਿਨ ਨਹੀਂ ਦੇ ਮਸ਼ਵਰਾ ਹੁਣ ਨਾ ਬੰਦੇ ਜਾਂ ਮੈਨੂੰ ਫੋਨ 'ਤੇ ਜਿਹੜਾ ਗੱਲ ਕਰਨ ਦਿਆ ਸੀ ਨਾ ਉਹ ਵਕੀਲ ਇਹਨਾਂ ਦਾ ਮਹੱਲੇ ਦਾ ਸ਼ਾਹ ਭਾਈ ਸ਼ਾਹ ਨੂੰ ਖਰਚਾ ਦੇ ਕੇ ਹੁੰਦਾ ਹੈ ਅੱਛਾ ਸ਼ਾਹ ਉਹ ਬੰਦਾ ਕਹਿੰਦਾ ਯਾਰ ਪਰ ਤੁਹਾਨੂੰ ਮਿਲਣਾ ਸ਼ਾਹ ਹੀ ਲੈਣੀ ਨਾ ਇੱਕ ਕੋਈ ਰਾਤ ਆਏਗਾ ਹੀ ਵਕੀਲ ਹੋਣੀ ਅਗਰ ਕਹਿੰਦਾ ਤੇਰੇ ਕੋਲ ਫੀਸ ਮੰਗੇਗਾ ਸ਼ਬਾਜ਼ ਕਹਿੰਦਾ ਤੇਰੇ ਨਾਲ ਉਹਨਾਂ ਖਰਚਾ ਦੇਣ ਉਹਨੂੰ ਹੁੰਦਾ ਮੋਬਾਈਲ ਨੂੰ ਆਪਣੇ ਬੱਚੇ ਨੂੰ ਉਹਨੂੰ ਪਤਾ ਸ਼ਬਾਜ਼ ਮੇਰਾ ਖੜਾ ਨੇ ਉਹਨੂੰ ਪਤਾ ਹੈ ਬੰਦੇ ਨੂੰ ਪਤਾ ਯਾਰ ਤੇਰੇ ਸ਼ਬਾਜ਼ ਤੇ ਨਾਲ ਸ਼ਬਾਜ਼ ਨੂੰ ਜਾਣਦਾ ਵਾ ਉਹਨੂੰ ਮਿਲੋ ਉਹਨੂੰ ਕਹੀ ਯਾਰ ਆਹ ਸੂਰਤ ਹਾਲ ਹੈ ਸਾਰੇ ਤੇਰੇ ਪਈ ਆ ਅਗਰ ਤੇ 24 ਤਰੀਕ ਨੂੰ ਜਾ ਸਕਣਾ ਤਾਂ ਚੱਲ ਬਹਿ ਨਾਲ ਪਹੁੰਚ ਚੱਲ ਜਾਏਗਾ ਸ਼ਬਾਜ਼ ਮੈਂ ਕਹਿੰਦਾ ਉਹਨੇ ਮੈਨੂੰ ਕਿਹਾ ਕਹਿੰਦਾ 4 ਵਜੇ ਉਹਨੇ ਹੋਣਾ ਵਾ ਕਹਿੰਦਾ ਮੇਰੀ ਹੁਣ ਇਹ ਗੱਲ ਹੋਈ ਉਹਨਾਂ ਫੋਨ ਤੇ ਉਹਨੇ 4 ਵਜੇ ਹੋਣਾ ਘਰ ਡਾਇਰੈਕਟ ਦਾ 4 ਵਜੇ ਦੇ ਘਰ ਹੈ ਤੇ ਨਾਲੇ ਉਹਨੂੰ ਗੱਲ ਸੁਣਾ ਤੇ ਜਿਹੜੀ ਫੀਸ ਤੈਨੂੰ ਕਹੇਗਾ ਨਾ ਉਹਨੂੰ ਫੀਸ ਕਹਾਂਗਾ ਭਾਈ ਤੈਨੂੰ 4 ਵਜੇ ਕਰਕੇ ਤੈਨੂੰ ਦੇਣੀ ਆ ਸੀ ਕਹਿੰਦਾ ਤੈਨੂੰ ਫੀਸ ਵਾਲੇ ਕੰਮ ਨਹੀਂ ਕਰੇਗਾ ਮੇਰਾ ਫੀਸ ਉਹਨੇ ਲੈ ਹੀ ਲੈਣੀ ਨਾ ਬਣਦੀ ਨਹੀਂ ਬਣਦੀ ਨਹੀਂ ਵੈਸੇ ਹਾਂ
5-10 ਬਾਅਦ ਫੀਸ ਨਹੀਂ ਬਣੀ ਹੁੰਦੀ ਐਵੇਂ 10-15 ਲੈਣੀ ਹੁੰਦੀ ਮੁੜ ਕੇ ਜਿਹੜੀ ਫੀਸ ਤੈਨੂੰ ਕਹੇਗਾ ਨਾ ਮਿਸਾਲ ਦੇ ਤੌਰ 10,000 ਕਹਿੰਦਾ 5 ਘਰ ਕਿੱਥੇ ਆ? ਇੱਥੇ ਹੀ ਹੈ ਅਸਾਂ ਸਟਾਫ ਤੇ ਪੈਸ਼ਵਾ ਨੂੰ ਪਤਾ ਪੈਸ਼ਵਾ ਖਰਚਾ ਤੇ ਜਾਂਦਾ ਨਾ ਅੱਛੀ ਦਾ ਆ ਸਾਈਆਂ ਦੇ ਸਟਾਫ ਦੇ ਹਾਂ ਇਹਨੂੰ ਪਤਾ ਪੈਸ਼ਵਾ ਨੂੰ ਮੈਨੂੰ ਘਰ ਦਾ ਮੈਨੂੰ ਨਾਲ ਲੈ ਕੇ ਦੇਂ ਤੂੰ ਵਧੀਆ ਸੀ ਐਸੀ ਚੱਲਾਂਗੇ ਚੱਲੀਏਗਾ ਸ਼ਾਮ ਨੂੰ ਆਪਣਾ 4 ਵਜੇ ਮਿਲਣਾ ਚੱਲਾਂਗੇ ਆ ਉਹ ਤੂੰ ਇਹ ਕਰ ਤੂੰ ਚਾਹ ਗਈ ਦੁੱਧ ਸਗੋਂ ਉੱਥੇ ਲੱਭਣਾ ਕਿੱਥੋਂ ਪੈਸ਼ਵਾ ਗਿਆ ਨਹੀਂ ਉਹ ਤਾਂ ਗਿਆ ਪਾਣੀ ਦਾ ਦੁੱਧ ਫੜੀ ਲਿਆ ਚਲੋ ਫਿਰ ਉਹਨੂੰ ਕਹਿ ਦੇ ਉਹ ਦੁੱਧ ਇੱਥੋਂ ਦਾ ਪਾਣੀ ਵਾਲਾ ਲੱਭਣਾ ਆਪਾਂ ਸ਼ਾਮ ਨੂੰ ਪੈਸ਼ਵਾ ਤੁਸੀਂ ਮੈਂ ਤਿੰਨੇ ਪਾਸੇ ਜਾਂਦੇ ਆ ਚੱਲਾਂਗੇ ਗੱਲ ਕਰਾਂਗੇ ਯਾਰ ਭਾਜੀ ਦੁੱਧ ਲੈ ਕੇ ਆਉਣਾ ਤੁਸੀਂ ਹੁੰਦੇ ਆ ਹਾਂਜੀ ਕਿੰਨੀ ਦੇਰ ਤੱਕ ਆਉਣਾ ਜੇ ਬਸ ਦੁੱਧ ਲੈ ਕੇ ਆਓ ਚਾਹ ਪੀਣੀ ਕਿੱਦਾਂ ਬਸ ਆਇਆ ਮੈਂ ਥੋੜੀ ਦੇਰ ਕੋਈ ਨਹੀਂ ਸੁਣਦੇ ਉਹ ਕੋ ਸ਼ਾਮ ਨੂੰ ਆਪਾਂ ਜਾਈਏ ਉਹਨਾਂ ਦੀ ਸਾਰੀ ਗੱਲਬਾਤ ਠੀਕ ਹੈ ਉਹਨੇ ਕਿਹਾ ਚੋਂ ਉੱਥੇ ਪਹੁੰਚੇ ਜੱਜ ਸਾਹਮਣੇ ਤੇ ਹੋਣਾ ਕੋਈ ਵਕੀਲ ਕਰ ਲਿਆ ਕਿਉਂਕਿ ਜੱਜ ਜਿਹੜਾ ਉਹ ਗੱਲ ਸੁਣਦਾ ਹੀ ਵਕੀਲ ਦੀ ਨਹੀਂ ਬੰਦੇ ਵੀ ਸੁਣਾ ਲੈਂਦੇ ਨੇ ਲੇਕਿਨ ਗੱਲ ਪਤਾ ਕੀ ਹੈ ਤੇ ਕੋਈ ਸੁਣਾ ਨਹੀਂ ਹੋਣੀ ਮੇਰੇ ਕੋਲ ਗੱਲ ਨਹੀਂ ਸੁਣਾ ਹੁਣ ਸ਼ਾਮ ਨੂੰ ਨਹੀਂ ਮਿਲ ਲਈ ਤੇ ਕੱਲ ਨੂੰ ਆਪਾਂ ਕੋ ਚੱਲੀਏ ਉੱਥੇ ਹਾਂ ਬਿਲਕੁਲ ਬਿਲਕੁਲ ਜਦੋਂ ਸਾਨੂੰ ਗੱਲ ਦਾ ਪਤਾ ਲੱਗੇਗਾ ਉਹਨਾਂ ਕੋਲ ਲੱਗ ਜਾਏਗਾ ਬਿਲਕੁਲ ਜਾ ਇਹ ਪਰ ਇਹਨੂੰ ਮਿਲੀ ਸ਼ਾਮ ਨੂੰ 4 ਵਜੇ ਤੇ ਮੁੜ ਕੇ ਕੱਲ ਨੂੰ ਉਹਨਾਂ ਕੋਲ ਚੱਲੀਏ ਆ ਫਿਰ ਇੱਕ ਮਸਲੇ ਦਾ ਹੱਲ ਨਿਕਲਣਾ ਨਹੀਂ ਤੇ ਮੈਂ ਫਿਰ ਫਸਿਆ ਹੀ ਉਹ ਤੇ ਹੈ ਹੀ ਹੈ ਫਿਰ ਤੇ ਫਸਣ ਦਾ ਹੱਲ ਫਿਰ ਨਿਕਲ ਹੱਲ ਜੇਲ੍ਹ ਹੀ ਜਦ ਤੂੰ ਜੇਲ੍ਹ ਕੱਟ ਲਈ ਤੇ ਫਿਰ ਤੂੰ ਖਰਚਾ ਦੇਣੇ ਕੋ ਨਹੀਂ ਤਾਂ ਕੋਈ ਸ਼ਾਮ ਨਹੀਂ ਤੇ ਮੈਂ ਕਹਿੰਦਾ ਯਾਰ ਜੇਲ੍ਹ ਮੈਂ ਨਾ ਹੀ ਜਾਵਾਂ ਐਸੇ ਮੇਰੀ ਜਾਨ ਛੁੱਟ ਜੇ 50-60-70 ਹਜ਼ਾਰ ਰੁਪਇਆ ਲੈ ਕੇ ਵੈਸੇ ਕੇਸ ਚੁੱਕ ਲਵੇ ਆਪਣਾ ਜਿਸ ਨਾਲ ਟੁੱਕ ਲਾ ਲਵੇ ਕਿਹਾ ਮੇਰੇ ਨੂੰ ਕਿ ਤੂੰ ਇੰਨੇ ਪੈਸੇ ਲਾ ਕੇ ਆਪਣਾ ਕੇਸ ਖਤਮ ਕਰ ਲਾ ਉਹ ਕਹਿੰਦਾ ਜੋ ਵੀ ਕਰਨਾ ਅਦਾਲਤ ਨੇ ਕਰਨਾ ਬੜੇ ਗੰਦੇ ਬੰਦੇ ਨੇ ਯਾਰ ਕਿਹੜਾ ਬੰਦਾ ਹੀ ਫਸ ਗਿਆ ਉਹਨਾਂ ਦੀਨ ਮਾਨ ਕੋਈ ਨਹੀਂ ਆ ਸੋਰੇ ਮੇਰੇ ਜਿਹੜੀ ਦਾੜੀ ਰੱਖੀ ਉਹਨੇ ਬੰਦੇ ਨੇ ਗੱਲ ਹੀ ਕੋਈ ਨਹੀਂ ਜਹਾਲ ਜਿਹਾ ਬੰਦਾ ਬੋਲਦਾ ਬੜੀ ਬਦਤਮੀਜ਼ ਹੁੰਦਾ ਸੀ ਮੈਨੂੰ ਯਾਰ ਮੇਰਾ ਹੋਇਆ ਨਾ ਮੈਂ ਘਰ ਮੈਨੂੰ ਬਦਤਮੀਜ਼ ਨਾਲ ਬੜੇ ਬੋਲਦਾ ਹੁੰਦਾ ਓਏ ਕੰਮ ਕਰਦਾ ਨਹੀਂ ਓਏ ਮੈਂ ਦੋ ਵਾਰ ਬਰਦਾਸ਼ਤ ਕੀਤਾ ਮੈਂ ਕਿਹਾ ਯਾਰ ਤੂੰ ਮੇਰਾ ਸਹੁਰਾ ਹੋ ਮੈਂ ਤੇਰੇ ਘਰ ਦਾ ਜਵਾਈ ਆ ਤੂੰ ਮੈਨੂੰ ਕੁਝ ਕੰਮ ਤਰੀਕੇ ਨਾਲ ਤਾਂ ਬੜਾ ਖਾਣ ਪੀਣ ਦਾ ਨਸੀਬਾਂ ਦਾ ਜੋ ਵੀ ਹੈ ਠੀਕ ਹੈ ਲੇਕਿਨ ਤਰੀਕੇ ਨਾਲ ਤਾਂ ਬੁਲਾ ਨਾ ਬੜਾ ਅਜੀਬ ਤਰੀਕੇ ਨਾਲ ਵਿਆਹ ਕਰਾ ਕੇ ਮੈਂ ਦੂਸਰੇ ਦਿਨ ਜਾਂਦੇ ਨਾ ਮਕਲਾਵਾ ਵਾਲਾ ਮੈਂ ਚਲਾ ਗਿਆ ਕਹਿੰਦਾ ਇਮਰਾਨ ਮੈਂ ਕਿਹਾ ਹਾਂਜੀ ਛੱਤ ਤੇ ਸੌਣਾ ਜਾ ਕੇ ਗਰਮੀ ਬੜੀ ਜੀ ਬੜਾ ਮੋਟਾ ਮੱਛਰ ਛੱਤ ਤੇ ਮੈਂ ਚਲਾ ਤਾਂ ਗਿਆ ਤੇ ਡਰਦਾ ਥੱਲੇ ਨਾ ਪਿਸ਼ਾਬ ਮੈਨੂੰ ਇੰਨਾ ਵੀ ਤੇਜ਼ ਆਇਆ ਕਿ ਤੁਹਾਡੀ ਸੋਚ ਮੈਂ ਕਿਹਾ ਯਾਰ ਮੈਂ ਥੱਲੇ ਗਿਆ ਤੇ ਇਹ ਜਿਸ ਤਰ੍ਹਾਂ ਦਾ ਬੰਦਾ ਹੈਗਾ ਪਤਾ ਨਹੀਂ ਕੀ ਕਰਨਾ ਆਇਆ ਥੱਲੇ ਇਸ ਗੱਲ ਤੋਂ ਵੀ ਡਰਾਂ ਫਿਰ ਮੈਂ ਪਿਸ਼ਾਬ ਡੱਕਾਂ ਮੱਛਰ ਲੜੇ ਮੈਨੂੰ ਯਾਰ ਮੈਂ ਤਾਂ ਰਾਤ ਬੜੀ ਔਖੀ ਕੱਢੀ ਉੱਥੇ ਸਵੇਰੇ ਦਿਨ ਚੜਿਆ ਤੇ ਮੈਂ ਆਪਣੀ ਬੁੱਢੀ ਨੂੰ ਕਹਿ ਤਾ ਉੱਥੋਂ ਖਲੋਤੇ ਛੱਤ ਤੇ ਮੈਂ ਕਿਹਾ ਸਲਾਮ ਆ ਤੁਹਾਨੂੰ ਮੈਂ ਚੱਲਾਂ ਮੇਰੀ ਬੁੱਢੀ ਵੀ ਉੱਥੇ ਬੋਲ ਪਈ ਉਹ ਬਦਤਮੀਜ਼ ਨਾਲ ਬੋਲੀ ਆਪਣੇ ਘਰ ਦੇ ਨਾਲ ਤੇ ਮੈਨੂੰ ਕਹਿੰਦੇ ਚੱਲ ਆਪਾਂ ਚੱਲੀਏ ਆਪਾਂ ਇੱਥੇ ਰਹਿਣੇ ਨਹੀਂ ਹੈ ਤੁਰ ਪਈ ਮੇਰੇ ਨਾਲ ਉਸ ਟਾਈਮ ਆ ਗਈ ਫਿਰ ਮੈਨੂੰ ਆ ਕੇ ਭਲਾ ਕੀ ਕਹਿਣ ਦਈ ਹੈ ਕਹਿੰਦੀ ਮੈਂ ਨਾ ਆਤ ਮੈਂ ਗਈ ਆ ਮੇਰੇ ਪਿਓ ਨੇ ਹੁਣ ਪੂਰੀ ਜ਼ਿੰਦਗੀ ਮੈਨੂੰ ਮਿਲਣਾ ਨਹੀਂ ਮੈਂ ਕਿਹਾ ਪਿਓ ਕਹਿੰਦੀ ਹੈ ਹੀ ਇੱਦਾਂ ਦਾ ਮੇਰੇ ਪਿਓ ਨੇ ਕਹਿੰਦੀ ਸਕੀਆਂ ਮੇਰੀਆਂ 5 ਪੁੱਫੀਆਂ ਵਾ ਮੇਰੇ ਸਕੀਆਂ 5 ਪੁੱਫਾਂ ਦੇ ਮੇਰੇ ਪਿਓ ਨੇ ਛਲੇ ਕਰਾਏ ਮੈਂ ਕਿਹਾ ਕਿੱਦਾਂ ਕਿ ਜਦੋਂ ਬੱਚਾ ਹੋਣਾ ਸੀ ਇਹ ਆਕੜ ਨਾਲ ਲੈ ਆਉਂਦਾ ਸੀ ਆਪਣੀ ਭੈਣ ਨੂੰ ਘਰ
ਬੱਚਾ ਪੈਦਾ ਕਰਨਾ, ਖਰਚਾ ਕਰਨਾ, ਉਸ ਤੋਂ ਬਾਅਦ ਸ਼ਰਤਾਂ ਬਣਾਉਂਦਾ ਵਾ ਮੇਰੀ ਬੁੱਢੀ ਮੈਨੂੰ ਦੱਸਣ ਦੀ ਕਿ ਮੇਰਾ ਬਾਪ ਜਿਹੜਾ ਸ਼ਰਤਾਂ ਬਣਾਉਂਦਾ ਵਾ ਆਪਣੇ ਜਵਾਈਆਂ ਕੋਲੋਂ ਤੇ ਫਿਰ ਕੁੜੀਆਂ ਨੂੰ ਸੁਣਦਾ ਵਾ, ਤੂੰ ਸ਼ਰਤਾਂ ਮੰਨ ਸਕਣਾ? ਮੈਂ ਕੀ ਸ਼ਰਤਾਂ? ਕਹਿੰਦੀ ਪਹਿਲੀ ਸ਼ਰਤ ਹੈ ਕਿ ਉਹਨੇ ਸਟਾਮ ਖਾਣਾ ਤੇ 10 ਲੱਖ ਦਾ 15 ਲੱਖ ਦਾ। ਦੂਸਰੀ ਸ਼ਰਤ ਹੈ ਕਿ ਉਹਨੇ ਕਹਿੰਦਾ ਮਕਾਨ ਵੱਖਰਾ ਲੈ, ਆਪਣੇ ਮਾਂ ਪਿਓ ਨੇ ਛੱਡ ਕੇ ਮਕਾਨ ਵੱਖਰਾ ਲੈ। ਠੀਕ ਹੈ, ਇਹ ਸ਼ਰਤਾਂ ਤੈਨੂੰ ਮੰਨਣੀਆਂ ਪੈਣੀਆਂ ਵਾ। ਕੁਛ ਇਹਦੇ ਵਿੱਚ ਹੋਰ ਸ਼ਰਤਾਂ ਮੈਨੂੰ ਐਡ ਕਰ ਦੇਣੀਆਂ। ਮੈਂ ਤਾਂ ਫਿਰ ਆਪਣੇ ਪਿਓ ਨੂੰ ਇਹ ਦੱਸਣਾ ਵਾ, ਜਦ ਉਹਨੇ ਸ਼ਰਤਾਂ ਨਹੀਂ ਮੰਨਣੀਆਂ ਉਹਨੇ ਫਾਂਸੀ ਲੈ ਲੈਣੀ ਹੈ, ਪਰ ਉਹਨੇ ਸ਼ਰਤਾਂ ਨਹੀਂ ਮੰਨਣੀਆਂ। ਤੇ ਅਗਰ ਸ਼ਰਤਾਂ ਸਮਝਣਾ ਫਿਰ ਮੈਂ ਤੇਰੀ ਸ਼ਰਤ ਨਹੀਂ ਕੋਈ ਮੰਨਣੀ। ਫਿਰ ਇਹਦਾ ਮੈਨੂੰ ਫੋਨ ਆਇਆ, ਜਦੋਂ ਕੁਲਾ ਲੈਣ ਗਈ ਹੈ ਨਾ, ਇਹਦਾ ਮੈਨੂੰ ਫੋਨ ਆਇਆ ਸਾਰੀ ਬੁੱਢੀ ਮੇਰੀ ਦਾ ਕਿ ਹਜੇ ਵੀ ਸ਼ਰਤਾਂ ਮੰਨ ਲਾ। ਮੈਂ ਕਿਹਾ ਜਾ ਕੰਮ ਕਰਿਆ, ਮੈਂ ਸ਼ਰਤ ਨਹੀਂ ਮੰਨਣੀ। ਮਕਾਨ ਵੱਖਰਾ ਮੇਰਾ ਹੁੰਦਾ ਮਾਂ ਪਿਓ ਹੈ, ਮੇਰੀ ਆਪਣੀ ਮਾੜੀ ਮੋਟੀ ਜਗ੍ਹਾ ਹੈ ਵਾ, ਮੇਰਾ ਆਪਣਾ ਮਕਾਨ ਹੈ, ਮੈਂ ਬੇਫਿਕਰ ਹੋ ਕੇ ਸੌਂਦਾ ਉੱਥੇ, ਨਾ ਕੋਈ ਕਿਰਾਇਆ ਨਾ ਕੋਈ ਟੈਨਸ਼ਨ। ਮੈਂ ਕਿਹਾ ਮੈਂ ਕਿਰਾਏ ਤੇ ਜਾਵਾਂ, ਅੱਗੋਂ ਪਤਾ ਨਹੀਂ ਲੋਕ ਕਿੱਦਾਂ ਦੇ ਆ। ਠੀਕ ਹੈ, ਬਿਜਲੀ ਦਾ ਬਿੱਲ, ਗੈਸ ਦਾ ਬਿੱਲ, ਕਿਰਾਇਆ ਦਾ ਰਾਸ਼ਨ, ਮੈਂ ਕਿਹਾ ਸਾਰੀ ਟੈਨਸ਼ਨ ਮੇਰੇ ਸਿਰ ਤੇ। ਪਿੰਡ ਵਿੱਚ ਰਹਿ ਕੇ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਹੀ ਨਹੀਂ ਹੈ, ਕਿਉਂਕਿ ਮੇਰਾ ਮਾਂ ਪਿਓ ਇੰਨਾ ਕੁ ਇੰਤਜ਼ਾਮ ਕਰ ਲੈਂਦਾ। ਸਾਡਾ ਅਸੀਂ ਬਚਪਨ ਕੁਝ ਦਾਦੇ ਪੜਦਾਦੇ ਅਸੀਂ ਪਿੰਡ 'ਚ ਰਹਿੰਦੇ ਆ, ਸਾਨੂੰ ਕਿਸੇ ਦੀ ਪਰੇਸ਼ਾਨੀ ਲੋਕ ਜਾਣਦੇ ਆ ਤੱਲਕ ਸਾਡੇ ਪਿੰਡ ਦੇ ਵਿੱਚ। ਫਿਰ ਕਦੀ ਕਿਸੇ ਨਾਲ ਮਾੜੀ ਨਹੀਂ, ਚੰਗੀ ਨਹੀਂ, ਵਾਦਾ ਨਹੀਂ, ਘੱਟ ਨਹੀਂ, ਸਾਡਾ ਕਿਤਾ ਨਾਜ਼ ਕਦੀ ਕਿਸੇ ਨਾਲ ਕੀਤਾ। ਸਾਡਾ ਅਸੂਲ ਹੈ ਪਿੰਡ ਦੇ ਵਿੱਚ। ਹੁਣ ਪੂਰਾ ਪਿੰਡ ਮੇਰੇ ਤਾਰੀਫਾਂ ਕਰਨ ਦਿਆ ਬੈਠਾ ਉੱਥੇ, ਪੂਰਾ ਪਿੰਡ। ਉਹ ਨਹੀਂ ਮੰਨਦਾ, ਉਹ ਕਹਿੰਦਾ ਬੰਦਾ ਕਹਿੰਦਾ ਹੈ ਸੋਨਾ ਮੇਰਾ ਕਹਿੰਦਾ, ਤੇ ਪੂਰਾ ਪਿੰਡ ਨਿੱਕੇ ਨਿੱਕੇ ਬੱਚੇ ਵੀ ਮੇਰੀ ਤਾਰੀਫ ਕਰਦੇ, ਕਿਉਂਕਿ ਮੈਂ ਕਦੀ ਕਿਸੇ ਨਾਲ ਮਾੜੀ ਚੰਗੀ ਕੀਤੀ ਹੀ ਨਹੀਂ। ਤੁਹਾਡੇ ਕੋਲ ਆਉਂਦੇ ਮੈਨੂੰ 4-5 ਦਿਨ ਹੋਏ ਗਏ ਆਪਣੇ ਜਾਹੀ ਕੋਸ਼ਿਸ਼, ਜਿਸ ਤਰ੍ਹਾਂ ਬੈਠੇ ਹਾਂ ਅਸੀਂ ਘਰ ਦਾ ਵੀ ਲੜਾਈ ਝਗੜਾ ਮੇਰੇ 'ਚ ਹੈ ਕੋਈ ਨਹੀਂ, ਪਿਆਰ ਭਾਵ ਬਣਾ ਰਹੀਦਾ। ਕੋਈ ਕਰ ਵੀ ਲੈ ਤੇ ਯਾਰ ਤੇਰਾ ਭਲਾ ਤੂੰ ਤਕੜਾ ਇੱਦਾਂ ਦਾ ਮੇਰਾ ਅਸੂਲ ਆ। ਪਰ ਉਹ ਸ਼ਰਤਾਂ ਦੇ ਚੱਕਰ ਵਿੱਚ ਉਹਨੇ ਧੀ ਜਾੜ ਲਈ। ਮੈਂ ਸ਼ਰਤਾਂ ਮੰਨ, ਮੈਂ ਸ਼ਰਤਾਂ ਨਹੀਂ ਮੰਨੀਆਂ ਉਹਦੇ ਨਾਲ। ਮੈਂ ਮਕਾਨ ਵੱਖਰਾ ਲਿਆ, ਮੈਨੂੰ ਕਹਿੰਦਾ ਇੱਕ ਵਾਰੀ ਤੂੰ ਨਾ ਮਕਾਨ ਵੱਖਰਾ ਲੈ ਲਾ ਤੇ ਤੇਰੀ ਮਾਂ ਇਹ ਰੋ ਕੇ ਆਪਣੇ ਤੇਰੇ ਪਿੱਛੇ ਆ ਜਾਊਗੀ। ਤੈਨੂੰ ਕੀ ਮਿਲੂ ਆਖ? ਮੈਂ ਕਿਹਾ ਮੇਰੀ ਮਾਂ ਜੀ ਮੇਰੇ ਪਿੱਛੇ ਆ ਜਾਏਗੀ, ਤੈਨੂੰ ਕੀ ਮਿਲਣਾ? ਤੈਨੂੰ ਕੀ ਮਿਲਣਾ? ਇਹ ਬਲ ਦੱਸ। ਫਿਰ ਬੰਦਾ ਕਿ ਮੈਂ ਭੇਜਿਆ, ਸ਼ਹਿਰ ਦਾ ਮੁੰਡਾ ਸਾਡਾ ਆਪਣਾ ਹੀ ਅਜ਼ੀਜ਼ ਹੀ, ਮੈਨੂੰ ਭੇਜਿਆ। ਮੈਂ ਕਿਹਾ ਜਾ ਯਾਰ ਕੁਛ ਦਾ ਸਾਡਾ ਨਾ ਲਾ ਕੇ ਗੱਲਬਾਤ ਕਰਕੇ ਆ ਆਪਣਾ ਘਰ ਵਸਾ। ਉਹ ਬੰਦਾ ਗਿਆ, ਬੰਦਾ ਬੜਾ ਠੀਕ ਠਾਕ ਨਹੀਂ, ਭੈਣ ਜੀ ਆਪੇ ਪੂਰਾ ਆਰਾਮ ਦਾ। ਉਹਨੇ ਕਿਹਾ ਜੀ ਮੈਂ ਇਮਰਾਨ ਦਾ ਭੇਜਿਆ ਹੋਇਆ। ਉਹ ਕਹਿੰਦਾ ਯਾਰ ਸਲਾਹ ਕਰਕੇ ਨਾ ਤੇ ਆਪਣਾ ਵਸੇਬਾ ਹੋ ਜਾਏ। ਉਹ ਕਹਿੰਦਾ ਮੈਂ ਤਾਂ ਕੁੜੀ ਭੇਜਣੀ ਨਹੀਂ। ਕਹਿੰਦਾ ਕਿਉਂ ਨਹੀਂ ਭੇਜੀ ਸਾਹਿਬ? ਉਹ ਮੇਰੀ ਕੁੜੀ 'ਚ ਕਹਿੰਦਾ ਕਾਬਲ ਹੀ ਨਹੀਂ ਹੈ, ਚਿੜੀ ਚਿੜੀ ਵਾਲਾ ਖੇਲ ਆ। ਮੇਰੀ ਕੁੜੀ ਦੇ ਕੋਲ ਹੁੰਦਾ ਤਾਂ ਛੁੱਟ ਜਾਂਦਾ। ਸਹੁਰਾ ਮੇਰਾ ਗੱਲ ਕਹਿੰਦਾ ਕਿ ਗੈਰ ਬੰਦੇ ਨਾਲ ਆਪਣੀ ਧੀ ਦੀ ਬੜਾ ਗੰਦਾ ਬੰਦਾ। ਅੱਛਾ, ਤੇ ਮੇਰੀ ਧੀ ਕੋਲ ਤੇ ਕੋਈ ਸਾਲੇ 2 ਬੱਚੇ ਕਿੱਥੋਂ ਆ ਗਏ ਨੇ? ਉਹਨੇ ਇਹੀ ਬੰਦੇ ਨਾਲ ਗੱਲ ਕੀਤੀ ਜੇ ਤੁਸੀਂ ਕੀਤੀ। ਕਹਿੰਦਾ ਯਾਰ 2 ਬੱਚੇ ਕਿੱਥੋਂ ਆਏ? ਅੱਲਾ ਅੱਲੋ ਕਹਿੰਦਾ ਆ ਗਿਆ। ਉਹਨੇ ਕਿਹਾ ਅੱਲਾ ਅੱਲੋ ਫਿਰ ਤੁਹਾਡੀ ਕੁਆਰੀ ਨਹੀਂ ਕਿਉਂ ਨਹੀਂ ਆਏ? ਕੁਆਰੀ ਨਹੀਂ ਹੋਣੇ ਚਾਹੀਦੇ ਸੀ। ਬਾਅਦ 'ਚ ਜੀ ਪਤਾ ਲੱਗਾ ਇਮਰਾਨ ਨੇ ਬੰਦਾ ਭੇਜਿਆ, ਸਾਨੂੰ ਗਾਲਾਂ ਕੱਢ ਕੇ ਗਿਆ। ਮੈਨੂੰ ਪਤਾ ਲੱਗਾ, ਫੋਨ ਆਇਆ, ਮੈਂ ਬੰਦੇ ਕੋਲ ਆ ਗਿਆ। ਮੈਂ ਕਿਹਾ ਯਾਰ ਭਾਈ ਤੈਨੂੰ ਮੈਂ ਘਰੇ ਸੁਲਾਹ ਕਰਾਂ, ਤੂੰ ਗਾਲਾਂ ਕੱਢ ਕੇ ਆ ਗਿਆ। ਕਹਿੰਦਾ ਯਾਰ ਮੈਂ ਤਾਂ ਕੋਈ ਗੱਲ ਕੱਢੀ ਨਹੀਂ। ਕਹਿੰਦਾ ਉੱਥੇ ਭਾਈ ਆਹ ਗੱਲਬਾਤ ਹੋਈ ਸੀ। ਉਹਨੂੰ ਮੈਂ ਆਹ ਗੱਲ ਦਾ ਜਵਾਬ ਦਿੱਤਾ ਸੀ ਕਿ ਤੇਰੇ ਨਿਆਣੇ ਹੋ ਗਏ ਆ, ਜਿਹੜੇ ਵਿਆਹ ਕਰਕੇ ਨਿਆਣੇ ਹੁੰਦੇ ਤੂੰ ਕਹਿੰਦਾ ਮੁੰਡੇ ਦੇ ਪੱਲੇ ਕੁਝ ਉਹਨੇ 1.5 ਸਾਲ 2 ਨਿਆਣੇ ਬਣਾ ਦਿੱਤੇ, ਤੂੰ ਕਹਿੰਦਾ ਤੇ ਪੱਲੇ ਕੁਛ ਨਹੀਂ। ਕਹਿੰਦਾ ਮੈਂ ਤਾਂ ਗੱਲ ਦਾ ਜਵਾਬ ਦਿੱਤਾ ਸੀ। ਮੈਂ ਕਿਹਾ ਯਾਰ ਫਿਰ ਗਾਲਾਂ ਬਣਾ ਕੇ ਬੈਠਾ ਜੀ ਉੱਥੇ। ਆਹ ਮੇਰੇ ਸਰ ਦੀ ਸੋਚ ਆ। ਤਾਂ ਯਾਰ ਫਿਰ ਤੂੰ ਸ਼ਰੀਫ ਆਦਮੀ ਹੈ, ਬਹੁਤਾ ਹੀ ਸ਼ਰੀਫ ਆ, ਬਹੁਤੇ ਸ਼ਰੀਫ ਆਦਮੀ। ਉਹ ਨਹੀਂ ਉਹਨੂੰ ਕਹਿੰਦਾ ਜਿਹੜੀ ਮਾਂ ਮਸਜਿਦ ਜੋ ਹੈ ਉਹੀ ਤੇ ਜਾਣਨ ਵਾਲਾ, ਬਹੁਤ ਸਾਰਾ ਕੰਮ ਹੀ ਉਹਦਾ ਵਾ। ਉਹ ਮੈਨੂੰ ਕਹਿੰਦਾ ਤੂੰ ਆਪਣੀ ਮਾਂ ਨਾਲ ਚਸਕੇ ਪੂਰੇ ਕਰਨਾ, ਮੇਰੀ ਭੈਣ ਦੇ ਬੈਠਦੇ ਮੈਨੂੰ ਫੋਨ ਕਰਕੇ ਤੇ ਤੂੰ ਮੇਰੀ ਆਪਣੀ ਮਾਂ ਨਾਲ ਚਸਕੇ ਪੂਰੇ ਕਰਨੇ, ਮੇਰੀ ਭੈਣ ਦੇ ਬੈਠਦੇ। ਉਹ ਮੈਂ ਕਿਹਾ ਤੂੰ ਕਰ ਹੀ ਹੈ, ਕਾਰੀਆਂ ਵਾਲੇ ਗੱਲਾਂ ਕਰ, ਤੂੰ ਹੱਥ ਚਪੜਾ ਨਾ ਮਾਰ ਖੁੜਿਆ ਦਾ। ਮੈਂ ਕਿਹਾ ਸਿਰਫ ਮੇਰੇ ਕੋਲ 10 ਮਿੰਟ ਦਾ ਸਫ਼ਰ ਆ ਮੇਰਾ, ਤੇ ਮੈਂ 10 ਮਿੰਟ ਇੱਥੇ ਆ ਗਿਆ ਤੇ ਮੈਂ ਤੈਨੂੰ ਪਾਰ ਦੇਣਾ ਵਾ। ਤੇ ਬਾਅਦ ਜੋ ਹੈਗੀ ਵੇਖ ਲਾਂਗੇ, ਤੂੰ ਹੱਲੇ ਗੱਲਾਂ ਨਾ ਕਰ। ਉਹਨੂੰ ਮੈਂ ਇਸ ਤਰ੍ਹਾਂ ਕਿਹਾ ਉਹਨੂੰ, ਤੇ ਬਾਅਦ ਸਾਡੇ ਪਿੰਡ ਦਾ ਮੁੰਡਾ ਉਹਨੂੰ ਵੀਡੀਓ ਰਿਕਾਰਡਿੰਗਾਂ ਸੈਂਡ ਕਰਦਾ ਪਿਆ। ਮੈਂ ਕਿਹਾ ਉਹਨੇ ਮੈਨੂੰ ਆਹ ਗੱਲ ਕੀਤੀ, ਮੈਂ ਉਹਨੂੰ ਜਵਾਬ ਦਿੱਤਾ ਸੀ ਕਿ ਤੂੰ ਆਹ ਗੱਲਾਂ ਨਾ ਕਰ, ਕਿ ਮਾਵਾਂ ਗਲਤ ਕੰਮ ਕਰਨ ਹੁੰਦੀਆਂ ਦਾ। ਬੜਾ ਉਹ ਕੁੱਤੇ ਦੇ ਬੱਚੇ ਨੇ ਯਾਰ, ਅਸਾਂ ਦੇ ਬੰਦੇ ਜਿੱਥੇ ਮੈਂ ਫਸ ਗਿਆ, ਜਿੱਥੇ ਮੈਂ ਫਸ ਗਿਆ ਅਸਾਂ ਦੇ ਬੰਦੇ ਉੱਥੋਂ ਨਿਕਲਣਾ ਔਖਾ ਹੋ ਗਿਆ। ਉੱਥੋਂ ਮੈਨੂੰ ਕੱਢਣਾ ਕਿਸੇ ਅੱਲਾ ਦੇ ਨੇਕ ਫਰਿਸ਼ਤੇ ਨੇ ਆ ਕੇ। ਸ਼ੁਕਰ ਆ ਮਾਲਕ ਦਾ,
ਸਾਡੇ ਕੇ ਪਾਈ ਨਹੀਂ ਜੀ ਅਸੀਂ ਖੁਦ ਤੁਹਾਡੇ ਸਾਹਮਣੇ ਤਾਂ ਬੈਠੇ ਆ ਸਾਰੇ ਮੁੰਡੇ ਹੁੰਦੇ ਨੇ। ਸਾਡੀ ਤੇ ਜਨਾਨੀ ਦੀ ਜ਼ਰੂਰਤ ਨਹੀਂ ਹੈਗੀ, ਗੱਲ ਪਵਾ ਦੇਗਾ। ਹੈਲੋ ਕਹੇ ਯਾਰ ਇੱਧਰ ਬੈਠੀ ਦਾ ਆ ਕੀ ਸ਼ਾਇਦ ਪਈ ਹੈ ਰਾਹ ਕੱਢ ਦੇਗਾ ਬੰਦੇ ਨਹੀਂ ਉਸੇ ਸਿਆਸੀ ਜੇ ਬੰਦੇ ਸੀ ਤੇ ਰਾਤ ਨੂੰ 10 ਵਜੇ ਘਰ ਜਾਣਾ। ਮੈਂ ਕਿਹਾ ਹੁਣ 10 ਵਜੇ ਰੋਟੀ ਪਕਾ ਲੈ ਤੈਨੂੰ ਜੇ ਮੈਂ ਕਹਿੰਦਾ ਸੀ ਵੀ ਤੂੰ ਨਾ ਵੱਖ ਵੱਖ ਹੋ ਚੁੱਕਾ ਮੈਂ ਵੱਖਰੀ ਹੋਣਾ ਤੇ ਹੁਣ ਹੋ ਮੈਂ ਕਿ ਉਹਨੇ ਫਿਰ ਫੋਨ ਕੀਤਾ ਆਪਣੇ ਪਿਓ ਨੂੰ ਬੁਲਾਇਆ ਕਹਿੰਦੇ ਸਾਨੂੰ ਇਕੱਠਿਆ ਕਰ ਜਾ। ਮੈਂ ਨਾ ਨਾ ਤੈਨੂੰ ਮੈਂ ਕਿਹਾ ਮੁਫਤ ਦੇ ਮੇਰਾ ਮਾਂ ਪਿਓ ਮੁਲਾਜ਼ਮ ਮਿਲਿਆ ਵਾ ਸਾਡੇ ਬੱਚਿਆਂ ਨੂੰ ਦਵਾਈ ਲੈਣ ਡਾਕਟਰ ਜਾਂਦੇ ਆ ਸੌਦਾ ਤਾਂ ਲਿਆ ਦਿੰਦੇ ਆ ਇਹਨਾਂ ਨੂੰ ਚੁੱਕੀ ਫਿਰਦੇ ਹੁੰਦੇ ਆ। ਹਾਂਜੀ ਹੁਣ ਮੈਂ ਕਿਹਾ ਤੂੰ ਨਾ ਮੇਰਾ ਮਾਂ ਪਿਓ ਜੀ ਸੇ ਨੂੰ ਚੁੱਕੀ ਫਿਰਦੇ ਉਹ ਯਾਰ ਹੁਣ ਤਾਂ ਹੈ ਕੌਣ ਹਾਂਜੀ ਇਹੀ ਤੇ ਹੈ ਅਸੀਂ ਮਾਂ ਪਿਓ ਨੂੰ ਜੇ ਪੈਸੇ ਦੇ ਕੇ ਜਾਂਦੇ ਆ ਤੇ ਸਾਡਾ ਮਾਂ ਪਿਓ ਪੈਸੇ ਕਿਹਨੂੰ ਦਿੰਦਾ ਵਾ ਆਖਰ ਸਾਡੇ ਧੀਆਂ ਪੁੱਤਰ ਨੂੰ ਦਿੰਦਾ ਨਾ ਉਹਨਾਂ ਕਿੱਥੇ ਕਿੱਥੇ ਅਗਰ 100 ਉਹਨਾਂ ਬਾਹਰੋਂ ਲਿਆ ਕੇ ਇਹਨਾਂ ਨੂੰ ਦੇਣਾ ਯਾਰ ਉਹਨੇ ਜੇ ਬਾਹਰੋਂ ਸ਼ੈਲ ਲਿਆਣੀ ਹੈ ਤੇ ਥੋੜੀ ਨਹੀਂ ਆਪ ਫੜੀ ਬਾਕੀ ਇਹਨੂੰ ਦੇਣੀ ਤੇ ਇਹਨਾਂ ਨੇ ਸੋਚਿਆ ਗਿਆ ਜ਼ਾਲਿਮ ਲੋਕ ਨੇ ਇਦਾਂ ਦੇ ਬੰਦੇ ਜਿਹੜੇ ਨਾ ਲੜਾਈ ਵੀ ਕੋਈ ਨਹੀਂ ਘਰ ਦੇ ਵਿੱਚ ਆਪੇ ਚਲ ਗਈ ਆਪਣੇ ਭਰਾ ਨਾਲ ਤੇ ਮੁੜ ਕੇ ਜਾ ਕੇ ਉੱਥੇ ਆਕੜ ਕੇ ਬਹਿ ਕੇ ਲੈਣ ਜਾਂਦੇ ਨੇ ਬਦਮਾਸ਼ ਵੀ ਮੈਨੂੰ ਪਿਆ ਨਾ ਕਿ ਜਵੇਦ ਮੰਜਣਾ ਦਾ ਬੰਦਾ ਸੀ ਮੇਰੇ ਗੁਆਂਢੀ ਮੁੰਡਾ ਕਹਿੰਦਾ ਯਾਰ ਬੜਾ ਵਿੱਚ ਪਾ ਕੇ ਚੱਲ ਨੂੰ ਲੈ ਕੇ ਆਈਏ ਮੈਂ ਕਿਹਾ ਚੱਲ ਗਿਆ ਜਵੇਦ ਮੰਜਣਾ ਦਾ ਬੰਦਾ ਉਹ ਮੇਰਾ ਬੰਦਾ ਨਾ ਸਾਰੀ ਦਿਹਾੜੀ ਨਾ ਮੇਰੇ ਨਾਲ ਦਾ ਰਿਹਾ ਮੈਂ ਉਹਨੂੰ ਗੱਲਬਾਤ ਦੱਸੀ ਮੈਂ ਕਿਹਾ ਭਾਜੀ ਆਹ ਗੱਲਬਾਤ ਤੁਹਾਡੀ ਮਿਹਰਬਾਨੀ ਮਿਹਨਤੀ ਤੁਹਾਡੀ ਇਹ ਆ ਮੇਰਾ ਘਰ ਦਾ ਕਿੱਥੇ ਰਹਿ ਰੋਲਾਉਂਦੀ ਇਹਨਾਂ ਵੀ ਰੋਲਾਉਂਦੇ ਉਹ ਸ਼ਾਮ ਤੱਕ ਬੰਦਾ ਨਾ 4 ਵਜੇ ਮੇਰੇ ਸਹੁਰੇ ਨੂੰ ਮਿਲਣਾ ਸੀ ਛੁੱਟੀ ਕਰਨੀ ਸੀ 4 ਵਜੇ ਉਹ ਬੰਦਾ 4 ਵਜੇ ਤੱਕ ਮੇਰੇ ਨਾਲ ਹੀ ਗੱਲ ਕਰਦਾ ਰਿਹਾ ਮੇਰਾ ਸਹੁਰਾ ਆ ਗਿਆ ਦਸਤੀ ਪਲਟਾ ਕੇ ਉਹਨਾਂ ਦੇ ਪਿੰਡ ਦਾ ਸੀ ਨਾ ਬੰਦਾ ਉੱਥੇ ਭਾਈ ਉਹਨੇ ਮੈਨੂੰ ਚਪੇੜਾਂ ਵੀ ਮਾਰੀਆਂ 3-4 ਉਹ ਬੰਦੇ ਨੇ ਤੇ ਗਾਲਾਂ ਵੀ ਮੈਨੂੰ ਕੱਢੀਆਂ ਮੈਨੂੰ ਧਮਕੀਆਂ ਲਾਈਆਂ ਉਹਨੇ ਮੈਂ ਤਾਂ ਕਹਿੰਦਾ ਬੋਟੀਆਂ ਜਿਹੜੇ ਰੋਡ ਤੇ ਖਿਲਾਰਦੇ ਨਾ ਕੋਈ ਮਾਸਟਰ ਸਾਹਿਬ ਨਾ ਕੋਈ ਪੁਲਿਸ ਵਾਲਾ ਚੁੱਕਦਾ ਉਹ ਤਾਂ ਮੇਰੇ ਬੁਲਾਏ ਉਹਨਾਂ ਨੂੰ ਜੋਕੇ ਮੇਰੇ ਚਪੇੜਾਂ ਵੀ ਮਾਰੀਆਂ ਗਾਲਾਂ ਵਾਲਾ ਕੱਢੀਆਂ ਮੈਂ ਫਿਰ ਮੇਰਾ ਮਾਮੂ ਸੀ ਨਾਲ ਚੁੱਕਾ ਜਿਹੜਾ ਦਿਨ ਇੱਥੇ ਆਇਆ ਕਹਿੰਦਾ ਯਾਰ ਇਹ ਤਲਾਕ ਹੀ ਬਣਦੀ ਆ ਇਹਨੂੰ ਦੇ ਜਾ ਕੇ ਧਿਆਨ ਦੇ ਲੇਕਿਨ ਮੈਂ ਲੈਣ ਗਿਆ ਉਹਨੇ ਮੈਨੂੰ ਬਦਮਾਸ਼ੀ ਕਰਨ ਦਿਆ ਸਾਰਾ ਮੇਰਾ ਬਦਮਾਸ਼ੀ ਕਰਵਾ ਦਿਆ ਬਹੁਤ ਹੀ ਹੌਲੇ ਜ਼ੇਨ ਦੇ ਬੰਦੇ ਯਾਰ ਇਹ ਤੇ ਫਿਰ ਮੇਰਾ ਮਲਕ ਸਾਹਿਬ ਨਾ ਬੱਚੇ ਵਾਲੇ ਵੇਖਣ ਮੇਰਾ ਜ਼ੇਨ ਹੈ ਸੀ ਕਿ ਮੈਂ ਲਿਆਵਾਂ ਚਲੋ ਮਕਾਨ ਵੀ ਬੰਦਾ ਵਾਧਾ ਘਟਾ ਕਰ ਲੈਂਦਾ ਸੋ ਹੁੰਦੇ ਨਾ ਜ਼ਿੰਦਗੀ ਵਿੱਚ ਹੈ ਨਾ ਪਤਾ ਕਰ ਲੈਂਦਾ ਲੇਕਿਨ ਹੁਣ ਮੇਰਾ ਜ਼ੇਨ ਬਦਲ ਕੇ ਮੈਂ ਜਾਂਚ ਕਰਾਉਣੀ ਹੁਣ ਲਿਆਉਣੀ ਕਿਉਂਕਿ ਮੈਂ ਜਦੋਂ ਚੀਜ਼ਾਂ ਵੇਖੀਆਂ ਨਾ ਗੱਲਾਂ ਸੁਣੀਆਂ ਨੇ ਤੇ 2 ਸਾਲ ਤੋਂ ਮੈਨੂੰ ਉਹ ਮੇਰੇ ਨਾਲ ਰਾਬਤੇ 'ਚ ਨਹੀਂ ਹੈ ਮੇਰੀ ਬੀਵੀ ਮੇਰੇ ਨਾਲ 2 ਸਾਲ ਤੋਂ ਰਾਬਤੇ 'ਚ ਹੀ ਨਹੀਂ ਹੈ ਤੇਰਾ ਫੋਨ ਨੰਬਰ ਹੈਗਾ ਉਹਦੇ ਕੋਲ ਫੋਨ ਨੰਬਰ ਕੋਈ ਹੈ ਵਾ ਲੇਕਿਨ ਕੋਈ ਮੋਬਾਈਲ ਨਹੀਂ ਹੈ ਮੋਬਾਈਲ ਇੱਥੇ ਵੀ ਨਹੀਂ ਹੈ ਉਹ ਮੋਬਾਈਲ ਆਪਣੇ ਭਰਾ ਦਾ ਯੂਜ਼ ਕਰਦੀ ਜਾਂ ਆਪਣੇ ਪਿਓ ਦਾ ਕਰਦੀ ਉਹ ਤੋਂ ਆਪਣੇ ਉਹਦਾ ਨਾ 1-2 ਵਾਰੀ ਫੋਨ ਮੈਨੂੰ ਉਹਦੇ ਪਿਓ ਦੇ ਨੰਬਰ ਤੋਂ ਹੀ ਆਇਆ ਜਦੋਂ ਆਇਆ ਨਾ 1-2 ਵਾਰੀ ਪਿਓ ਮੈਂ ਉਹਨੇ ਇਹੀ ਗੱਲ ਕਹੀ ਮੈਂ ਕਿਹਾ ਆਪਣੇ ਘਰ ਆ ਜਾ ਨਿਆਣੇ ਨੇ ਮੇਰੇ ਮੈਂ ਤੈਨੂੰ ਸਾਂਭ ਲੈਣਾ ਕੁਛ ਨਹੀਂ ਹੋਣਾ ਆ ਜਾ ਉਹਨੇ ਕਿਹਾ ਮੈਂ ਹੁਣੇ ਤਾਂ ਸ਼ਰਤਾਂ ਮੰਨ ਮਕਾਨ ਵਖਰਾ ਲਿਆ 10 ਲੱਖ ਰੁਪਏ ਸਟਾਂਪ ਲਿਆ 10 ਲੱਖ ਦੇ ਤੂੰ ਆ ਉੱਥੇ ਬੀੜੀ ਭੁੱਟਵਾ ਹੈ ਮੈਂ ਕਿਹਾ ਫਿਰ ਮੈਂ ਜਵਾਬ ਦਿੱਤਾ ਇਸ ਗੱਲ ਦਾ ਹੀ 10 ਲੱਖ ਦਾ ਮੈਂ ਕਿਹਾ ਅਗਰ ਤੇ ਤੂੰ ਹੁੰਦੀ ਨਾ 10 ਲੱਖ ਵਾਲੀ ਤੇ ਮੈਂ 10 ਲੱਖ ਲਿਖ ਦੇਣਾ ਸੀ ਤੂੰ ਮੈਂ ਕਿਹਾ 1500 ਵਾਲੀ ਮੈਂ ਨਹੀਂ ਰੱਖੀ ਤੂੰ ਗੱਲ ਹੀ ਗਲਤ ਕਰਨ ਤੂੰ ਪੈਸੇ ਦਾ ਮਸਲਾ ਫਿਰ ਤੂੰ ਮੈਨੂੰ ਨਾ ਕਿਸੇ ਨੇ ਰੱਖਿਆ ਨਾ ਰੱਬ ਤੇ ਰੱਖਿਆ ਵਾ ਮੈਂ ਤੈਨੂੰ ਹਲਫੀਆ ਫਸਾਉਣ ਨੂੰ ਤਿਆਰ ਆ ਕੁਰਾਨ ਦਾ ਹੱਥ ਰੱਖ ਤੂੰ ਮੇਰੇ ਨਾਲ ਬਸ ਤੂੰ ਮੇਰਾ ਕੁਰਾਨ ਨੂੰ ਨਹੀਂ ਮੰਨਿਆ ਮੇਰੇ ਰੱਬ ਨੂੰ ਨਹੀਂ ਮੰਨਿਆ ਤੂੰ ਮੈਨੂੰ ਨਹੀਂ ਮੰਨਿਆ ਤੂੰ ਪੈਸੇ ਨਾਲ ਮਸਲਾ ਤੇ ਮੈਂ ਪੈਸਾ ਨਹੀਂ ਲਿਖਣਾ ਜਾ ਬਸ ਜਾ ਪੈਸਾ ਨਾ 10 ਲੱਖ ਮੈਂ ਲਿਖ ਵੀ ਦੇਣਾ ਵਾ ਤੂੰ ਆ ਜਾਣਾ ਵਾ ਮੈਂ ਤੈਨੂੰ ਦੇਣਾ ਵੀ ਨਹੀਂ ਫਿਰ ਵੀ ਮੈਂ ਤੈਨੂੰ ਦੇਣਾ ਲੇਕਿਨ ਮੈਂ ਲਿਖਣਾ ਨਹੀਂ ਅਗਰ ਤੇਰੇ ਪਿਓ ਦੀ ਜ਼ਿਆਦਾ ਤਾਂ ਫਿਰ ਮੇਰੀ ਵੀ ਜ਼ਿਆਦਾ ਜਾਂ ਮੈਂ ਨਹੀਂ ਲਿਖਦਾ ਜਾਓ ਗੜ ਰੋਡ ਲਿਆਣੇ ਲੈ ਕੇ ਜੇਲ੍ਹ ਆ ਮੇਰੀ ਮੈਂ ਚੱਲ ਜਾਣਾ ਜੀ ਅਗਰ ਜੇਲ੍ਹ ਨਾ ਮੈਨੂੰ ਮੈਂ ਚੱਲ ਜਾਣਾ 6 ਮਹੀਨੇ ਮੇਰਾ ਨਾ ਆਪ ਨਹੀਂ ਵਿਆਹ ਕਰਾਉਣਾ ਤੇਰੇ ਪਿਓ ਦੇ ਟਾਈਮ ਤੇ ਸ਼ਰਤ ਮੈਂ ਪੈਸਾ ਨਹੀਂ ਲੈਣਾ ਉਹਦੇ ਜਵਾਈ ਲਿਖ ਗਏ ਨੇ ਉਹ ਵਿਚਾਰੇ ਪਤਾ ਨਹੀਂ ਉਹ ਮੈਂ ਵੇਖੋ ਮਿਲਿਆ ਉਹਨਾਂ ਨੂੰ ਮੈਂ ਉਹ ਵਿਚਾਰੇ ਮਾਰ ਕੇ ਹੈਗੇ ਆਪਣਾ ਸਿਆਣੀ ਮਰਦੇ ਹਨ ਬੰਦੇ ਮੇਰੀ ਮੁਲਾਕਾਤ ਹੋਈਆਂ 2 ਵਾਰੀ ਮੈਂ ਕਿਹਾ ਚਾਚਾ ਕਿਹੜੇ ਸਿੱਖੋ ਮੈਂ ਚਾਚਾ ਉਹ ਕਹਿੰਦਾ ਪੁੱਤ ਕੀ ਕਰਦਾ ਜੀ ਮੈਂ ਕਿਹਾ ਮੇਰਾ ਨਹੀਂ ਸੀ ਚੈਨ ਚੱਲਣਾ ਕਹਿੰਦਾ ਤੇਰੇ ਨਾਲ ਪੁੱਤ ਅੱਗੇ ਹੀ ਹੋਣਾ ਇਹਦਾ ਸੋਚ ਕਰੇ ਉਹ ਬਾਕੀ ਹੋਇਆ ਬਸ ਬੰਦੇ ਨੇ ਮੈਨੂੰ ਕਿਹਾ ਜਿਹਨੇ ਸਭ ਕੁਝ ਲਿਖਿਆ ਮਕਾਨ ਹੀ ਵੱਖਰਾ ਲਿਆ ਸ਼ਰਤਾਂ ਮੰਨੀਆਂ ਕਹਿੰਦਾ ਫੱਫੜ ਲੱਗਦਾ ਸੀ ਉਹ ਮੈਨੂੰ ਮਿਲਿਆ ਉਹਨੇ ਮੈਂ ਗੱਲ ਕਹਿੰਦਾ ਯਾਰ ਪੁੱਤਰ ਕੱਲ੍ਹ ਨੂੰ ਤੇਰੇ ਦੇ ਵਕਤ ਆਉਣਾ ਕਹਿੰਦਾ ਮੈਂ ਬੜਾ ਔਖਾ ਕੱਢ ਕੇ ਵੇਖਾਂ
ਅੱਛਾ ਜੀ, ਉਹ ਵਕਤ ਆਇਆ ਕੋਈ ਤੇਰਾ ਸਹੁਰਾ ਮੈਨੂੰ ਤਾਂ ਕੋਈ ਤਰੀਖੀ ਵਗੈਰਾ ਤਾਂ ਲੱਗਦਾ ਯਾਰ। ਤਰੀਕੇ ਵਗੈਰਾ ਇਹਦੀ ਗਾੜੀ ਰੱਖੀ ਆ ਕਰ ਦੱਸ। ਮੈਂ ਉਹਨੂੰ ਬੜੀ ਇੱਜ਼ਤ ਕਰਦਾ, ਬੜੀ ਇੱਜ਼ਤ ਕੀਤੀ ਉਹਦੀ ਮੈਂ ਸਹੁਰੇ ਆਪਣੇ। ਮੈਂ ਕਿਹਾ ਆਪ ਸਰਕਾਰ ਨੇ ਫਰਮਾਇਆ, ਕਿਉਂਕਿ ਆਪ ਸਰਕਾਰ ਜਿਹੜੇ ਸੀ ਉਹ ਆਪਣੇ ਸਹੁਰੇ ਦੀ ਬੜੀ ਇੱਜ਼ਤ ਕਰਦੇ ਸੀ ਨਾ ਹਦੀਸ ਵਿੱਚ ਹਰ ਚੀਜ਼ 'ਚ ਪੁਰਾਣ ਭਾਗ ਉਹਨਾਂ ਦੀ ਨਜ਼ਰੀਆ ਨਾਲ ਆਪਣੇ ਸਹੁਰੇ ਦੀ ਬੜੀ ਇੱਜ਼ਤ ਕਰਦਾ ਹੁੰਦਾ, ਲੇਕਿਨ ਹੁਣ ਮੈਂ ਇੱਜ਼ਤ ਨਹੀਂ ਕਰਦਾ, ਮੇਰਾ ਦਿਲ ਨਹੀਂ ਕਰਦਾ ਉਹਦੀ ਇੱਜ਼ਤ ਕਰਨ। ਜਿਹੜਾ ਬੰਦੇ ਨੇ ਰਿਸ਼ਤਾ ਕਰਾਇਆ ਸੀ ਨਾ ਮੇਰਾ ਬੰਦਾ 80 ਮਰਬੇ ਦਾ 5 ਟਾਈਮ ਦਾ ਨਮਾਜ਼ੀ ਬੰਦਾ, ਅਸੀਂ ਮੇਰੇ ਬਾਹਰ ਨਹਿਰ ਤੇ ਆ। ਹਾਂਜੀ 5 ਟਾਈਮ ਦਾ ਨਮਾਜ਼ੀ ਬੰਦਾ ਜੀ, ਹਾਂ ਵੈਸੇ ਵੀ ਉਹ ਬੜਾ ਅੱਛੇ ਅਖਲਾਕ ਵਾਲਾ ਬੰਦਾ। ਤੂੰ ਨਹੀਂ ਮਿਲਿਆ ਹੁਣ? ਉਸ ਬੰਦੇ ਨੂੰ ਮੈਂ ਮਿਲਿਆ, ਮੈਂ ਤੁਹਾਨੂੰ ਦੱਸਦਾ ਦੀ ਗੱਲ ਤੁਹਾਨੂੰ ਸੁਣਾ ਲੱਗਾ। ਉਹ ਬੰਦੇ ਮੇਰਾ ਰਿਸ਼ਤਾ ਕਰਾਤਾ ਇਹਨਾਂ ਤੇ ਜਿੱਦਣ ਮੈਂ ਵਿਆਹ ਗਿਆ ਨਾ ਮੈਂ ਉਹ ਕੁੱਲਾ ਜਿਹਾ ਲਾ ਕੇ ਬੈਠਾ ਧੁੱਲਾ ਬਣ ਕੇ ਤੇ ਮੇਰੇ ਸਹੁਰੇ ਦੀ ਬਿਸ਼ਤੀ ਕੀਤੀ, ਉਹਦੀ ਬੇਗਮ ਦੇ ਸਾਹਮਣੇ ਬੱਚੇ ਸੀ ਨਾਲ ਤੇ ਉਹਨਾਂ ਦੇ ਨਿੱਕੇ ਨਿੱਕੇ ਬੰਦਿਆਂ ਦੇ ਵਿੱਚ ਉਹਦੀ ਬਿਸ਼ਤੀ ਕਰਕੇ ਤੇ ਉਹਨੂੰ ਘਰੋਂ ਕੱਢ ਦਿੱਤਾ। ਮੈਨੂੰ ਨਹੀਂ ਪਤਾ, ਮੈਂ ਅੰਦਰ ਬੈਠਾ ਹਾਂ ਨਿਕਾਸ਼ ਘਰ ਤੇ ਮੇਰਾ ਸਹੁਰਾ ਕਹਿਣ ਲੱਗਾ ਫਿਰ 2 ਬੰਦੇ ਅੰਦਰ ਆਇਓ ਸਾਡੀਆਂ ਕੁੜੀਆਂ ਨੇ ਘਰ, ਮੇਰੇ ਕਜ਼ਨ ਕੁਝ ਸਾਰੇ ਗਏ ਸੀ ਬਰਾਤ ਨਾਲ, ਮੇਰਾ ਵੱਡਾ ਮਾਮੂ ਮੈਂ ਤੇ ਮੇਰਾ ਫੁੱਫੜ ਸੀ, 3 ਬੰਦੇ ਅੰਦਰ ਗਏ। ਸਾਡੇ ਵਿੱਚ ਰਿਵਾਜ ਨਹੀਂ ਆ ਕੁੜੀ ਨਾਲ ਬਿਠਾਉਣ ਦਾ, ਸਿਰਫ ਅਸੀਂ ਨਾਲ ਤੋਰਨੀ ਹੈ। ਮੈਂ ਇਕੱਲਾ ਹੀ ਬੈਠਾ ਰਸਮਾਂ ਹਰਸ਼ਾ ਹੋਈ ਨਾਲ ਹੀ ਕੁੜੀ ਇੱਥੋਂ ਅੰਦਰੋਂ ਬਾਹਰ ਆਈ ਤਾਂ ਮੇਰੇ ਨਾਲ ਤੋਰ ਕੇ ਬਾਹਰ ਗੱਡੀ 'ਚ ਬਿਠਾ ਦਿੱਤੇ। ਇੱਕ ਦਿਨ ਨੰਗੀ ਅਗਲਾ ਦਿਨ ਆਇਆ ਵਲੀਮੇ ਦਾ ਤੇ ਮੈਂ ਉਸ ਬੰਦੇ ਨੂੰ ਫੋਨ ਕੀਤਾ ਜਿਹਨੇ ਰਿਸ਼ਤਾ ਕਰਾਇਆ। ਮੈਂ ਉਹਨੂੰ ਮੈਂ ਮਾਮੂ ਕਹਿੰਦਾ, ਉਹਦਾ ਅਖਲਾਕ ਬੜਾ ਅੱਛਾ। ਮੈਂ ਕਿਹਾ ਮਾਮੂ ਤੁਸੀਂ ਯਾਰ ਨਾ ਕੱਲ ਮੈਨੂੰ ਮਿਲੇ ਬਰਾਤ ਤੇ ਨਾ ਤੁਸੀਂ ਵਲੀਮੇ 'ਚ ਹੀ ਹਾਜ਼ਰ ਹੁੰਦੇ ਜੇ, ਕੀ ਗੱਲ ਆ? ਇਹਦਾ ਪੁੱਤਰ ਮੇਰੇ ਨਾਲ ਹੋਈ ਬੜੀ ਆ। ਕੀ ਹੋਇਆ ਮੈਨੂੰ ਦੱਸੋ ਤਾਂ ਸਹੀ ਕੀ ਹੋਇਆ? ਕਹਿੰਦਾ ਕੱਲ ਜੇ ਤੂੰ ਵਿਆਹ ਗਿਆ ਨਾ ਪੁੱਤਰ, ਮੈਂ ਤੈਨੂੰ ਕਿਹਾ ਸੀ ਕਿ ਮੈਂ ਤੇਰੇ ਨਾਲ ਵਿਆਹ ਤੇ ਨਹੀਂ ਆਉਣਾ, ਮੈਂ ਕੁੜੀ ਵੱਲ ਜਾਣਾ, ਮੇਰੀ ਧੀ ਹੈ, ਮੈਂ ਆਪਣੀ ਧੀ ਤੋਰਨੀ ਹੈ। ਜਿਹੜਾ ਮੈਂ ਤੈਨੂੰ ਵੀ ਕਿਹਾ ਕਿ ਤੇਰੇ ਵਲੀਮੇ ਦੇ ਮਾਵਾਂਗਾ ਤੇਰੀ ਬਰਾਤ ਤੇ ਨਹੀਂ ਆਉਣਾ। ਮੈਂ ਕਿਹਾ ਮੇਰਾ ਵਲੀਮਾ ਤੁਸੀਂ ਆਏ ਨਹੀਂ। ਕਹਿੰਦਾ ਪੁੱਤਰ ਤੈਨੂੰ ਇਹੀ ਗੱਲ ਦੱਸਾਂਗਾ, ਤੇਰੇ ਸਹੁਰੇ ਕਹਿੰਦਾ ਕੱਲ ਮੇਰੀ ਬੁੱਢੀ ਦੇ ਸਾਹਮਣੇ ਮੇਰੇ ਬੱਚੇ ਸੀ, ਸਾਡੀ ਬਿਸ਼ਤੀ ਕੀਤੀ ਉਹਨੇ ਬੰਦਿਆਂ ਦੇ ਵਿੱਚ। ਮੈਂ ਕਿਹਾ ਬਿਸ਼ਤੀ ਕੋ ਕਦੇ ਕਹਿੰਦਾ ਜਿਸ ਮੁੰਡਿਆਂ ਤੋਂ ਵਿਆਹ ਕਰਾਤਾ ਤੇ ਨਿਆਣੇ ਨਹੀਂ ਜੰਮ ਸਕਦੇ, ਇਹ ਤਾਂ ਖੁਸਰਾ। ਕਹਿੰਦਾ ਇਸ ਗੱਲੋਂ ਮੇਰੀ ਬਿਸ਼ਤੀ ਕਰਕੇ ਮੈਨੂੰ ਕੱਢਦਾ ਹੋ ਅੱਲਾਹ ਪਾਕ ਨੇ ਮਹੀਨਾ ਨਹੀਂ ਕੱਢਿਆ ਮੇਰੇ। ਮੈਂ ਫਿਰ ਉਹਨੂੰ ਫੋਨ ਕੀਤਾ ਪਹਿਲਾਂ ਮੈਂ ਘਰਾਂ ਨੂੰ ਫੋਨ ਦੱਸ ਦਿਓ ਮੈਂ ਨਾ ਮਤਲਬ ਸਾਹਿਬ ਨੂੰ ਆਪਣੇ ਸਾਰੇ ਚੀਜ਼ ਬਣਾ ਰਹੇ ਮੰਨ ਗਏ ਉਹ ਤੇ ਭਾਈ ਤਰੀਖੀ ਵਗੈਰਾ ਦਾ ਜੀ ਆ ਅੱਲਾ ਦੇ ਆ ਬੰਦੇ ਆ ਮੈਂ ਤੇਰੇ ਸਾਹਮਣੇ ਬੈਠਾ ਵਾਂ ਬੇਗਲ ਮੈਂ ਉਹ ਤਾਂ ਗੱਲ ਮੈਂ ਦੱਸਣਾ। ਅੱਛਾ ਭਾਈ ਸ਼ਬਾਦ ਮੇਰੀ ਸ਼ਾਦੀ ਹੋਈ ਨਾ, ਉਹਨਾਂ ਦੀ ਜ਼ਰੂਰਤ ਨਹੀਂ ਹੈਗੀ ਕਿ ਹਾਲੀ ਵੀ ਉਹ ਮੇਰੇ ਅੱਗੇ ਉੱਚੀ ਗੱਲ ਕਰ ਜਾਵੇ, ਠੀਕ ਆ। ਜੇ ਮੈਂ ਕਹਿਣਾ ਵੀ 12 ਵਜੇ ਰੋਟੀ ਪਕਾਉਣੀ ਤੇ 12 ਵਜੇ ਹੀ ਪਕਾਣੀ ਉਹਨੇ, ਠੀਕ ਆ ਬੜੀ ਗੱਲ। ਮਹਿਮਾਨ ਹੈ ਉਹਨੂੰ ਪਤਾ ਸਿਆਸੀ ਜਿਹਾ ਬੰਦਾ, ਮੈਨੂੰ ਦੱਸਿਆ ਅੱਗੇ। ਤੇ ਮੈਂ ਕਿਹਾ ਸਾਡੀ ਬੇਗਮ ਮੇਰੀ ਜਦੋਂ ਸ਼ਾਦੀ ਹੋ ਗਈ ਨਾ, ਮੇਰੇ ਬੱਚੇ ਹੋ ਗਏ, ਤੇ ਮੇਰੀ ਬੇਗਮ ਕਹਿੰਦੀ ਮੈਂ ਵੱਖਰੇ ਹੋਣਾ, ਗੱਲ ਹੀ ਕੋਈ ਨਹੀਂ, ਵੱਖਰੇ ਠੀਕ। ਮੈਂ ਵੱਖਰੇ ਆ, ਉਹਦੇ ਮਾਂ ਪਿਓ ਨੂੰ ਕਹਿੰਦਾ ਠੀਕ ਹੈ ਜੀ। ਮੈਂ ਤੇ ਘਰ ਜਾਣਾ 10 ਵਜੇ, ਗੁਜ਼ਰੇ ਥੋੜੇ ਇਕੱਠੇ ਹੋਣਾ ਨਾਲ ਨਹੀਂ ਜੀ ਨਹੀਂ ਨਾ ਮੇਰੀ ਮਾਸੀ ਆ, ਮੇਰੀ ਖਾਲਾ ਵਾ, ਮੇਰਾ ਮਾਮੂ ਆ। ਮੈਂ ਕਿਹਾ ਤੇਰੇ ਹੈਗਾ ਮਾਮੂ ਵੀ ਹੈ ਤੇਰਾ, ਖਾਲਾ ਵੀ ਹੈ ਤੇਰੀ, ਇਹ ਕਹਿੰਦਾ ਇਕੱਠੇ ਨਹੀਂ ਹੋਣਾ। ਤੈਨੂੰ ਮੈਂ ਕਿਹਾ ਇਹਦਾ ਤਰਾਸ ਹੀ ਨਹੀਂ ਆਈ, ਮੁਫਤ ਦੇ ਤੈਨੂੰ ਨੌਕਰ ਲੱਭੇ ਨੇ, ਹੈਂ ਸੌਦਾ ਲਿਆ ਦਿਓ ਜੀ, ਨਿਆਣੇ ਡਾਕਟਰ ਤੇ ਲੈ ਜਾਓ ਜੀ, ਹੈਂ ਜੀ ਇਹਨਾਂ ਦੀ ਨਬੀ ਨਵਾਓ ਧਵਾਓ ਜੀ, ਹੈਂ ਤੇ ਤੂੰ ਨਾ ਮੈਂ ਕਿਹਾ ਤੈਨੂੰ ਨਹੀਂ ਦੱਸ ਤੇ ਆਪਾਂ ਨਹੀਂ ਇਕੱਠੇ ਹੋਣਾ। ਫਿਰ ਉਹਨੇ ਆਪਣੇ ਪਿਓ ਨੂੰ ਫੋਨ ਕੀਤਾ ਮੀਆਂ ਲਈ, ਉਹ ਆਇਆ, ਫਿਰ ਸਾਨੂੰ ਉਹਨਾਂ ਨੇ ਇਕੱਠਾ ਕੀਤਾ। ਮੈਂ ਕਿਹਾ ਅਸੀਂ ਤਾਂ ਨਹੀਂ ਇਹੋ ਜਿਹੇ ਸਹੁਰੇ ਨੂੰ ਬਰਦਾਸ਼ਤ ਕਰਦੇ। ਮੈਂ ਕਿਹਾ ਤੂੰ ਹੀ ਤੂੰ ਸਿਰੇ ਲਾ ਕੇ ਲਾ ਦੇਣੀ ਸੀ, ਤੂੰ ਉੱਥੇ ਬੇਇੱਜ਼ਤੀ ਕਰ ਲੈਣੀ ਕਿ ਭੈਣ ਚੋਦ ਇਹ ਤਾਂ ਗਲਤ ਬੰਦਾ ਵਾ। ਅੱਛਾ ਮੈਂ ਇੱਦਾਂ ਦੇ ਬੰਦੇ ਨੇ ਇੱਕ ਬੰਦਾ ਸੀ ਨਾ, ਤੇ ਉਹ ਤਗੜੇ ਬੰਦੇ ਦੀ ਸ਼ਾਦੀ ਸੀ ਤੇ ਉਹ ਜਾ ਵੜਿਆ, ਉਹਨੇ ਦਾ ਕਾਰਡ ਦਿਖਾ, ਉਹਨੇ ਕਿਹਾ ਇੱਧਰ ਆਓ ਭਾਈ ਮੇਰੇ ਕੋਲ ਕਾਰਡ ਦਿਖਦੇ ਨੇ। ਭਾਜੀ ਭਾਈ ਨੰਬਰ ਹੈ 500 ਰੁਪਏ। ਅੱਛਾ
ਤੇ ਹੁਣ ਮਸਰੂਫ ਹੋ ਕੇ ਫ੍ਰੀ ਆ? ਅੱਛਾ ਕੋਈ ਨਹੀਂ, ਚਾਹ ਬਣਾਉਣ ਲੱਗੇ ਸੀ ਭਾਜੀ। ਚਾਹ ਬਣਾਉਣ ਲੱਗੇ ਸੀ ਚਾਹ। ਮੈਂ ਕਿਹਾ ਚਾਹ ਬਣਾਉਣ ਲੱਗੇ ਸੀ। ਮੈਂ ਕਿਹਾ ਚਾਹ ਬਣਾਉਣ ਲੱਗੇ ਸੀ ਚਾਹ। ਮੈਂ ਕਿਹਾ ਭਾਜੀ ਨੂੰ ਯਾਦ ਕਰਾਂ। ਚਾਹ ਬਣਾਉਣ ਲੱਗੇ ਸੀ ਚਾਹ। ਹਾਂਜੀ ਹੋਈ ਸੀਗੀ। ਨਨਕਾਣੇ ਜਾ ਰਿਹਾ ਵਾ। ਉਹ ਨਨਕਾਣਾ ਸਾਹਿਬ ਜਾ ਰਿਹਾ ਜੀ ਭਾਜੀ। ਮੈਂ ਕਿਹਾ ਗੱਲ ਹੋਈ ਸੀ ਸਵੇਰੇ। ਪਾਣੀ ਦਾ ਪੀ ਕੇ ਵੇਖ। ਠੀਕ ਹੈ ਭਾਜੀ, ਸੁਬਾਹ ਨੰਬਰ ਬੰਦ ਸੀਗਾ ਤੁਹਾਡਾ ਤੇ ਉਹ ਨਾ ਗੱਲ ਹੋਈ ਤੇ ਨਨਕਾਣਾ ਸਾਹਿਬ ਜਾ ਰਹੇ। ਹਾਂਜੀ ਹਾਂਜੀ ਬਿਲਕੁਲ ਠੀਕ ਆ। ਕੋਲੇ ਤੇ ਨਹੀਂ, ਲੂਣੇ ਤੇ ਨਹੀਂ। ਅਮਨ ਪਾਣੀ ਦੇ ਅੱਧਾ ਗਲਾਸ ਬਣੀ ਦੇ। ਸਹੀ ਹੋ ਗਿਆ। ਤੇ ਮੈਂ ਕਿਹਾ ਮੈਂ ਤਾਂ ਚਾਹ ਬਣਾਉਣ ਲੱਗੇ ਸੀ ਭਾਜੀ ਨੂੰ ਯਾਦ ਕਰਾਂ। ਅੱਛਾ ਚਲੋ ਠੀਕ ਹੈ ਭਾਜੀ, ਠੀਕ ਜਾਓ। ਭਾਜੀ ਕਿੰਨਾ ਵੀ ਬਸ ਆਹ ਤਿੰਨ ਹੀ ਬੰਦੇ ਹੋਣਾ। ਆਹੋ ਨਾ ਸਾਡੇ ਰਹੋ ਕਹਿੰਦੇ ਯਾਰ ਬੱਚੇ ਆ ਮੇਰੇ ਨਾਲ। ਸਾਹਬ ਦੇ ਨਹੀਂ ਸਾਹਿਬ ਆਇਆ, ਭਾਈ ਜੀ ਆਇਆ, ਇਸ ਰਜਿਸਟਰ ਉਸ ਮਹਿਮਾਨਾਂ ਨੂੰ ਥੋੜਾ ਟਾਈਮ ਦੇਣਾ ਪੈਂਦਾ ਵਾ। 2-3 ਘੰਟੇ ਨੰਬਰ ਬੰਦ ਹੋਣਾ, ਹੋ ਸਕਦਾ ਕੱਲ ਦੀ ਦਿਹਾੜੀ ਵੀ ਬੰਦ ਹੋਵੇ ਤੇ ਪਰਸੋਂ ਚੱਲ ਜਾਣਾ। ਉਹ ਨਾ ਭਾਜੀ ਉਸ ਬੰਦੇ ਗੱਲ ਸੁਣੋ ਮੇਰੀ। ਲੋਕੋ ਇਹਦਾ ਪਿਓ ਮਰਿਆ ਸੀ, ਮੈਂ ਜਨਾਜ਼ੇ ਤੇ ਗਿਆ ਸੀ। ਮੈਂ ਚੁੱਕੀ ਮੈਨੂੰ ਕੰਧਾ ਦਿੱਤਾ ਤੋ ਨੇਕੀ ਦਾ ਕੰਮ ਸੀ, ਮੈਂ ਕੀਤਾ, ਮੇਰਾ ਫਰਜ਼ ਸੀ। ਹੈ ਉਹਨੂੰ ਕਹਿੰਦਾ ਮੈਨੂੰ ਕਿਸੇ ਨੇ ਕਾਰਡ ਨਹੀਂ ਅੱਜ ਸ਼ਾਜੀ ਤੇ ਮੈਨੂੰ ਕਾਰਡ ਪੁੱਛ ਉਹਨਾਂ ਨੇ ਕਿ ਉਹ ਕੋਏ ਚੁੱਪ ਕਰ। ਅੱਛਾ ਹੈ ਉਹਨੇ ਕਿਹਾ ਦਾਦਰਾ ਤੂੰ ਅੱਲਾ ਬਾਤ ਥੋੜੀ। ਤੂੰ ਤਾਂ ਯਾਰ ਬਹੁਤ ਸਾਦਾ ਵਾ ਯਾਰ, ਏਦਾਂ ਸਾਦਾ ਨਹੀਂ ਹੋਣਾ ਚਾਹੀਦਾ। ਤੇਰੇ ਕੋਲ ਤਾਂ ਕੋਈ ਤੁਰੇ ਜਿਹਾ ਬੰਦਾ ਸ਼ੋਰ ਕਰਕੇ ਸੁਣਾ ਨਹੀਂ ਖੋ ਕੇ ਲੈ ਗਿਆ ਗੱਲ ਸੁਣਾ ਕੇ। ਏਦਾਂ ਸਾਦਾ ਨਹੀਂ ਬਹੁ ਬੰਦਾ ਚਾਹੀਦਾ। ਮੱਝ ਤੋਂ ਬਾਰੀ ਦੇ ਵਿੱਚ ਗਏ। ਇਹ ਤੇ ਯਾਰ ਤੂੰ ਤੇ ਬਹੁਤ ਸਾਦਾ ਭਰਾਵਾ। ਸਮਾਜ ਤੇ ਸਾਨੂੰ ਕੋਈ ਬੰਦਾ ਹੀ ਨਹੀਂ ਦੇਖ ਰਿਹਾ ਯਾਰ। ਸਾਨੂੰ ਨਹੀਂ ਕੋਈ ਬੰਦਾ ਦੇਖਣ ਦੇ। ਆਹੋ ਕੋਈ ਵੀ ਨਹੀਂ। 37 ਮਿੰਟ ਹੋ ਗਏ ਸ਼ੁਰੂ ਹੋਇਆ ਨੂੰ। YouTube ਤੇ ਚੱਲ ਰਹੀ ਹੈ ਵੈਸੇ। YouTube ਲਾਈਵ ਚੱਲਣ ਦੇ ਹੀ ਹੈ। ਤੇ ਕੋਈ ਬੰਦਾ ਦੇਖ ਨਹੀਂ ਰਿਹਾ। ਕੋਈ ਬੰਦਾ ਸਾਡੀ ਆਈਡੀ ਤੇ ਆਇਆ ਹੀ ਨਹੀਂ ਹਜੇ ਤੱਕ। ਅੱਛਾ ਲੈਵਲ ਲੈਟ ਤੇ ਆਇਆ ਕੋਈ ਬੰਦਾ ਨਹੀਂ। ਕੋਈ ਨਹੀਂ ਆਣਗੇ। ਇਹਦਾ ਫਾਇਦਾ ਤਾਂ ਕੋਈ ਨਹੀਂ ਹੋਣਾ ਸਾਨੂੰ। ਨਹੀਂ ਤਾਂ ਕੋਈ ਫਾਇਦਾ ਨਹੀਂ। ਦੇਖਣਗੇ ਤੇ ਫਿਰ ਵਾਈ ਟਾਈਮ ਸ਼ੁਰੂ ਹੋਣਾ। ਗੱਲ ਇਹ ਸੁਣਿਆ ਤੂੰ ਤੇ ਬਹੁਤ ਮੈਂ ਦੱਸਿਆ ਮੈਂ ਜਦੋਂ ਬੰਦੇ ਦੀ ਰਿਸ਼ਤੇ ਕੀਤੀ ਗਈ ਮੇਰੇ ਵਿਆਹ ਲੱਗੇ ਤੇ ਮੁੰਡਾ ਮੇਰੀ ਕੁੜੀ ਦੇ ਕਾਬਲ ਨਹੀਂ ਆਇਆ ਤਾਂ ਖੁਦਾ ਤੇ ਨਿਆਣੇ ਨਹੀਂ ਜੰਮ ਸਕਦਾ। ਉਹਨੂੰ ਕੱਢ ਦਿੱਤਾ ਇਹ ਚੱਲ ਰਿਸ਼ਤੇ ਦਾ ਸਾਲ ਨੂੰ। ਅੱਛਾ ਉਹਨੂੰ ਮੈਂ ਫੋਨ ਕੀਤਾ ਨਾ ਉਹਨੂੰ ਤੇ ਮੰਮਾ ਨਹੀਂ ਪਤਾ ਯਾਰ ਤੂੰ ਤੇ ਕਿਹਾ ਸੀ ਮੈਂ ਕੁੜੀ ਆਪਣੇ ਹੱਥੀ ਤੋਂ ਰਹੀ ਤੇ ਉੱਤੇ ਵੀ ਨਹੀਂ ਸੀ ਨਜ਼ਰ ਆਇਆ ਮੈਨੂੰ। ਕਹਿੰਦਾ ਪੈਸੇ ਤਾਂ ਸਾਨੂੰ ਇੱਦਾਂ ਕੱਢੇ। ਉਹਨੂੰ ਕਿੱਦਾਂ ਪਤਾ? ਉਹਨਾਂ ਦਾ ਨਿਆਣੇ ਕਿੱਥੋਂ ਆਏ? ਉਹ ਵਿਆਹ ਗਿਆ ਜਦੋਂ ਉਦੋਂ ਦੀ ਗੱਲ ਉਧਰ ਗਿਆ ਤੱਕ ਨਿਆਣੇ ਜੰਮ ਸਕਦਾ। ਉਦੋਂ ਦੀ ਰਿਸ਼ਤੇ ਕਰਤੀ ਉਹਦੀ ਕਹਿੰਦੇ ਵਿਆਹ ਜਿਹੜੇ ਮੇਰੇ ਕਿੱਦਾਂ ਵਿਆਹ ਕਰਾ ਕੇ ਨਿਆਣੇ ਨਹੀਂ ਜੰਮਦਾ। ਉਹ ਕਹਿੰਦਾ ਮੇਰੇ ਬੰਦੇ ਵਿੱਚ ਰਿਸ਼ਤੇ ਕਿੱਥੇ ਨੇ ਵਿਆਹ ਸਾਰੇ ਇਕੱਠੇ ਹੁੰਦੇ ਨੇ ਜੀ। ਨਹੀਂ ਤੇ ਪਤਾ ਨਹੀਂ ਕਿੱਦਾਂ ਲੱਗ ਗਿਆ। ਉਹ ਪਾਗਲ ਤੇ ਜਿੰਨਾ ਮਨੀ ਚਾਹੀਦੀ ਹੈ ਜੇ ਬੰਦੇ ਨੂੰ। ਮਹੀਨੇ ਬਾਅਦ ਆਪਣੇ 1.5 ਮਹੀਨੇ ਬਾਅਦ ਮਹੀਨੇ ਬਾਅਦ ਮੇਰੀ ਸੁਣ ਲਈ ਸ਼ਰਾਬ ਨੇ ਮੁੰਡੇ ਮੁਹੰਮਦ ਆ ਕੰਮ। ਮੈਂ ਕਿਹਾ ਇਹਨੂੰ ਪਹਿਲਾਂ ਫੋਨ ਇਹਨੂੰ ਕਿੱਥੇ ਸ਼ਰਾਬ ਮੈਂ ਕਿਹਾ ਦੱਸ ਦਿਆ ਕੋਈ ਸੁਣੀ ਗਈ ਆ ਤਗੜਾ ਹੋ ਗਿਆ 1.5 ਸਾਲ ਤਾਂ ਕਿ ਮੈਂ ਦੋ ਨਿਆਣੇ ਮੈਂ ਬਖਲਾ ਵੀ ਪਾ ਸਕਦਾ। ਮੈਂ ਸਾਰਿਆਂ ਨੂੰ ਦੱਸਣਾ ਸੀ ਕਿ ਯਾਰ ਨਿਆਣੇ ਦੇ ਨਿਆਣਾ ਡਿੱਗ ਹੁੰਦੇ ਆ। ਉਹਨੇ ਝੇਬਣ ਵੀ ਇਹੀ ਗੱਲ ਕਹੀ ਸੀ ਕਿ ਚਿੜੀ ਵਾਲਾ ਖੇਡ ਹੈ ਮੇਰੀ ਕੁੜੀ ਦੇ ਕਾਬਲੇ ਤੇ ਕੁੜੀ ਕੋਲ ਛੁੱਟੀ ਜਾਂਦਾ। ਇੱਦਾਂ ਦੀ ਗੱਲ ਕਿ ਝੇਬੇ ਨੇ ਮੈਨੂੰ ਦੱਸਿਆ ਕਹਿੰਦਾ ਭੈਣ ਨੂੰ ਲੜ ਲੈਣਿਆ ਤੇ ਹਕੀਮ ਦਵਾਈ ਖਾ ਜੇ ਬੰਮ ਨੂੰ ਗਾਲਾਂ ਕੱਢ ਲੱਗ ਪਿਆ। ਮੈਂ ਕਿਹਾ ਭਾਜੀ ਕੀ ਤੇਰੇ ਸਹੁਰੇ ਕਹਿੰਦਾ ਆ ਭੈਣ ਹੀ ਆਈ ਆ ਜਦੋਂ ਕਹਿੰਦਾ ਇਹ ਤੇ ਮੇਰੀ ਕੁੜੀ ਦੀ ਸਹੀ ਤਰ੍ਹਾਂ ਲੈਂਦਾ ਨਹੀਂਗਾ ਤੇ ਲਾਗੇ ਆਉਂਦੇ ਛੁੱਟ ਜਾਂਦਾ। ਛੋੜਿਆ ਕਿ ਮੈਨੂੰ ਉਹ ਬੰਦਾ ਤੁਹਾਨੂੰ ਦੱਸੀ ਨਾ ਗੱਲ ਉਹ ਕਹਿੰਦਾ ਯਾਰ ਕੋਈ ਕਿਸੇ ਹਕੀਮ ਦਵਾਈ ਖਾ ਲਾ ਤੂੰ ਭੈਣ ਹੀ ਖਾ ਸਾਨੂੰ ਬਿਸ਼ਟ ਕਰਾਉਂਦੇ ਆ ਲੋਕਾਂ ਦੀ। ਉਹ ਮੈਂ ਕਿਹਾ ਯਾਰ ਮੈਨੂੰ ਮੇਰਾ ਤੂੰ ਰਿਜ਼ਲਟ ਚੈੱਕ ਕਰ ਹੁਣੀ ਹਕੀਮ ਦੀ ਲੋੜ ਹੀ ਕੋਈ ਨਹੀਂ। ਮੈਂ ਕਿਹਾ ਹਕੀਮ ਮੈਂ ਕਿਹਾ ਮੈਨੂੰ ਕੋਈ ਚੀਜ਼ ਦੇ ਤੈਨੂੰ ਰਿਜ਼ਲਟ ਦਵਾਂ। ਉਹ ਸਵਾਦ ਦਾ ਛੋਟਾ ਫੜੀ। ਮੈਂ ਕਿਹਾ ਯਾਰ ਕੋਈ ਬੜੇ ਭੈਣ ਜੱਗ ਬੰਦੇ ਵੇਖਿਆ ਪਿੱਛੇ ਦੇ ਸੁਰ ਤੋਂ ਘੱਟ ਹੀ ਵੇਖੇ ਭਾਈ। ਕਹਿੰਦਾ ਮੇਰੀ ਇਹ ਕਹਿੰਦਾ ਚਿੜੀ ਵਾਲਾ ਖੇਲ ਆ ਬੜੀ ਤੇ ਕਹਿੰਦਾ ਨਿਆਣੇ ਵੀ ਕਿੱਥੋਂ ਅੱਲਾ ਲੋਕ ਕਹਿੰਦਾ ਅੱਲਾ ਤੇਰੀ ਕੁਆਰੀ ਨਹੀਂ ਕਿਉਂ ਨਹੀਂ ਆ ਤੇ ਬਾਅਦ ਚ ਗੱਲ ਕਰਾਤੀ ਜੇ ਬੈਨ ਬਰਦਾਸ਼ਤ ਕਰੇਗਾ ਨਾ ਗਾਲਾਂ ਕੱਢ ਕੇ
ਮੈਂ ਝਬੜਿਆ ਮੈਂ ਕਿਹਾ ਯਾਰ ਤੂੰ ਗਾਲਾਂ ਕੱਢ ਕੇ ਆਇਆ ਕਹਿੰਦਾ ਭਾਜੀ ਮੈਂ ਗਾਲ ਨਹੀਂ ਕੱਢੀ ਮੈਂ ਤਾਂ ਜਵਾਬ ਗੱਲ ਦਾ ਜਵਾਬ ਦਿੱਤਾ ਵਾ ਭਾਈ ਇਹੋ ਜਿਹਾ ਸੋਚ ਨਾਲ ਤੂੰ ਹੀ 1.5 ਸਾਲ ਨਿਭਾ ਕੀਤਾ ਵਾ ਅਸੀਂ ਤੇ ਇੱਕ ਦਿਨ ਨਹੀਂ ਕਰ ਸਕਦੇ ਉਹਦੇ ਬਿਨਾਂ ਐਸੇ ਤਾਂ ਮੈਂ ਕੋਈ ਬੰਦੇ ਨੇ ਉੱਥੇ ਭੇਜਿਆ ਤੁਸੀਂ ਕਹਿੰਦੇ ਨਾ ਗੱਲਾਂ ਕਰਨਾ ਇਦਾਂ ਦੀਆਂ ਜਿਹੜੇ ਕੋਈ ਗੱਲ ਕਰਨਾ ਕਦੇ ਧੀ ਦੀ ਗੱਲ ਲੋਕਾਂ ਨੇ ਕਰਨੀ ਅਸੀਂ ਤਾਂ ਭਾਈ ਇਹੋ ਜਿਹੇ ਬੰਦੇ ਨਾਲ 10 ਦਿਨ ਨਹੀਂ ਕਰਦੇ ਇੱਕ ਮਿੰਟ ਨਹੀਂ ਕੱਢ ਸਕਦੇ ਭਾਜੀ ਤਾਂ ਕਿ ਮੈਂ ਕੋਈ ਬੰਦਾ ਉੱਥੇ ਭੇਜਣ ਨਹੀਂ ਗਿਆ ਕੋਈ ਗੱਲਾਂ ਕਰਦਾ ਇਦਾਂ ਦੀਆਂ ਭਾਜੀ ਉਹਨੇ ਕਹਣਾ ਯਾਰ ਉਹਨਾਂ ਦਾ ਤੁਹਾਨੂੰ ਗੱਲ ਸੁਣਾਈ ਗੱਲ ਕਰਨੀ ਹੈ ਉਹ ਜਿਹਨੇ ਇਹਨਾਂ ਨੂੰ ਭੈਣ ਨੂੰ ਉੱਥੇ ਬੂਟ ਲਾ ਕੇ ਸਿੱਟ ਮਾਰਨੀ ਸੀ ਇਹ ਜਿਹੜੀ ਦਾੜੀ ਉਹਦੀ ਇਸ ਕਰਕੇ ਬੈਠਾ ਹੁੰਦਾ ਅੱਲਾਹ ਅੱਲਾਹ ਮੈਂ ਕਿਹਾ ਰੱਬ ਬਹੁਤ ਹੀ ਅੱਲਾਹ ਉਹ ਜਿਹੜਾ ਨਹੀਂ ਲੱਗਦਾ ਇਹਨੂੰ ਪਾਸ ਕੁਝ ਖਾਪਾ ਨਹੀਂ ਕਰਦੇ ਇਹ ਤਾਂ ਬਹੁਤ ਗੰਦਾ ਵੀ ਹੈ ਯਾਰ ਤਾਂ ਹੀ ਕਿਸੇ ਗੱਲ ਤੇ ਨਹੀਂ ਆਉਂਦੇ ਜੋ ਕਰਨਾ ਦਲਤ ਨੇ ਕਰਨਾ ਜੋ ਕਰਨਾ ਦਲਤ ਨੇ ਦਲਤ ਕਰ ਲੈ ਆਜਾ ਕੀ ਕਰੇਗਾ ਬਣਾ ਦੇ ਉਹਨਾਂ ਸੀ ਵੀ ਗੱਲ ਕਹੀ ਕਿ ਤੁਸੀਂ ਤਾਂ ਸਾਡੇ ਕੋਲ 40-50,000 ਸਭ ਅਸੀਂ ਤਾਂ ਜਵਾਬ ਕਾਲਜ ਪੜ੍ਹਦੇ ਸੀ ਸਾਡਾ ਇੱਕ ਦੋਸਤ ਅੱਜ ਕੱਲ੍ਹ ਐਸਡੀ ਹੋਇਆ ਸ਼ੇਖਪੁਰੇ ਦੀ ਆਇਸ਼ਾ ਅਜੇ ਦੂਜਾ ਇਹਦਾ ਕੀ ਆਜੀ ਦਾ ਤੁਹਾਡਾ ਗੱਡੀਆਂ ਦਾ ਕੀ ਹੈ ਯਾਰ ਗ੍ਰਿਡ ਨਹੀਂ ਹੈਗੇ ਆਹੋ ਹੁਣ ਅਸੀਂ ਗੱਲ ਦੇ ਸ਼ੇਖਪੁਰੇ ਮੇਰੇ ਕਿਤੇ ਮੁਲਾਕਾਤ ਹੋਈ ਦਿਖਾ ਦੇਣਾ ਇਹਨੂੰ ਖਤਮ ਕਰ ਮੈਂ ਤੈਨੂੰ ਦਿਖਾਣਾ ਜਨੇਦ ਦਫ਼ਤਰ ਕੌਣ ਆ ਹੈ ਜਨੇਦ ਦਫ਼ਤਰ ਕੌਣ ਆ ਜਿਹੜੇ ਸਭ ਤੋਂ ਮੇਰੀ ਲਵਾ ਦਾ ਮੁੰਡਾ ਵਾ ਅੱਛਾ ਉਹਦੇ ਵਲੀ ਮੇਰੀ ਆਈ ਖਬਰ ਹਾਂ ਆ ਬੰਦਾ ਵੀ ਹਾਂ ਅਸੀਂ ਸ਼ਾਮ ਨੂੰ ਮਿਲਣਾ ਪਾ 4 ਵਜੇ ਸ਼ਾਮ ਨੂੰ ਮਿਲਣਾ ਪਾ 4 ਵਜੇ